ਰਾਜਾ ਵੜਿੰਗੇ ਦਾ ਉਸਤਾਦ ਹੋਏਗਾ ਰਾਜਨੀਤੀ ਚ। ਖੈਰ ਇਹ ਗੱਲਾਂ ਬਾਤਾਂ ਜਿਹੜੀਆਂ ਉਹ ਉੱਥੋਂ ਨਿਕਲ ਕੇ ਆਈਆਂ। ਸਿੱਧੂ ਮੂਸੇਵਾਲਾ ਨੇ ਉੱਥੇ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਬੋਲਿਆ ਵਾ, ਕੋਈ ਬਹੁਤਾ ਜ਼ਿਆਦਾ ਨਹੀਂ ਬੋਲਿਆ। ਤਾਂ ਨਾਲ ਦੀ ਨਾਲ ਟਿਕਟ ਦਾ ਵੀ ਐਲਾਨ ਕਰ ਦਿੱਤਾ ਗਿਆ। ਵੱਡੀ ਗੱਲ ਆ ਕਿ ਨਵਜੋਤ ਸਿੰਘ ਸਿੱਧੂ ਨੇ ਇਸ਼ਾਰਾ ਕਰ ਦਿੱਤਾ ਕਿ ਇਲੈਕਸ਼ਨ ਲੜਾਇਆ ਜਾਏਗਾ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਨਾਲ ਦੀ ਨਾਲ ਮਾਨਸਾ ਦੇ ਵਿੱਚ ਸਿਆਸੀ ਭੁਚਾਲ ਆ ਗਿਆ ਕਾਂਗਰਸ ਦੇ ਵਿੱਚ। ਜੀ ਕਿਉਂਕਿ ਦੇਖੋ ਜਿਹੜਾ ਇਹਨਾਂ ਦਾ ਪਿੰਡ ਆ ਉਹ ਸਰਦੂਲਗੜ੍ਹ ਹਲਕੇ ਦੇ ਵਿੱਚ ਆ। ਸਰਦੂਲਗੜ੍ਹ ਤੋਂ ਇਲੈਕਸ਼ਨ ਸਿੱਧੂ ਮੂਸੇਵਾਲਾ ਨਹੀਂ ਲੜੇਗਾ। ਕਿਉਂ? ਕਿਉਂਕਿ ਉੱਥੇ ਦੋ ਫੈਮਲੀਜ਼ ਦੀ ਟੱਕਰ ਰਹਿੰਦੀ ਹੈ, ਮੋਫਰ ਫੈਮਲੀ ਤੇ ਭੁੰਦੜ ਫੈਮਲੀ। ਤੀਜੇ ਦਾ ਉੱਥੇ ਕੁਝ ਨਹੀਂ ਵਟਿਆ ਜਾਂਦਾ, ਕੋਈ ਵੀ ਚਲਾ ਜਾਵੇ। ਖਾਸ ਤੌਰ ਤੇ ਜੇ ਕਹੀਏ ਤਾਂ 25ਵੇਂ ਵੋਟ ਆ। ਪਿਛਲੇ 4 ਇਲੈਕਸ਼ਨ ਦਾ ਜੇ ਤੁਹਾਨੂੰ ਮੈਂ ਮਾਰਜਨ ਦੱਸਾਂ, 1000 ਕਿਤੇ 3000 ਕਿਤੇ 5000 ਕਿਤੇ 8000, ਐਦੋਂ ਵੱਧ ਨਹੀਂ ਹੈਗਾ। 4 ਇਲੈਕਸ਼ਨਾਂ ਦਾ ਰਿਕਾਰਡ, 2 ਉਹਨਾਂ ਨੇ ਜਿੱਤੇ 2 ਉਹਨਾਂ ਨੇ ਜਿੱਤੇ ਆ। ਤਾਂ ਖੈਰ, ਤਾਂ ਮਾਨਸਾ ਦੇ ਵਿੱਚ ਹੁਣ ਇਸ ਵੇਲੇ ਭੁਚਾਲ ਇਸ ਗੱਲੋਂ ਆਇਆ ਕਿ ਜਿਹੜੇ 3-4 ਧੜੇ ਤਿਆਰੀ ਵੱਟੀ ਬੈਠੇ ਸਨ, ਜਿਹੜੇ ਟਕਸਾਲੀ ਕਾਂਗਰਸੀ ਸੀਗੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀਆਂ ਸੇਵੀਆਂ ਦੇ ਵਿੱਚ ਤੇ ਖੇਪ ਪੈ ਗਈ ਆ, ਹੁਣ ਉਹਨਾਂ ਦੇ ਬੰਦੇ ਮੋਹਰੇ ਆ ਕੇ ਕਹਿੰਦੇ ਪਏ ਆ ਕਿ ਅਸੀਂ ਭਾਈ ਇਹਨੂੰ ਨਹੀਂ ਜਿਤਾਵਾਂਗੇ। ਮਤਲਬ ਕਿ ਸਿੱਧੂ ਮੂਸੇਵਾਲਾ ਆਏਗਾ ਤਾਂ ਇਹ ਨਹੀਂ ਹੈ ਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਵੋਟਾਂ ਪਾ ਦੇਵਾਂਗੇ। ਉਹ ਕਹਿੰਦੇ ਕਿ ਹਰਾ ਕੇ ਤੋਰਾਂਗੇ। ਉਦਾਂ ਜੇ ਇਧਰੋਂ ਕਿਸੇ ਨੂੰ ਟਿਕਟ ਦਿੱਤੀ ਜਾਂਦੀ, ਆਪੋ ਆਪਣੇ ਧੜੇ ਦੀ ਗੱਲ ਹੋ ਰਹੀ ਹੈ ਕਿ ਅਸੀਂ ਸ਼ਾਇਦ 20000 ਵੋਟ ਤੇ ਜਿਤਾ ਕੇ ਕਰਦੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਪਾਸਿਓਂ ਪਾਰਟੀ ਮਜ਼ਬੂਤ ਹੋਈ ਆ, ਦੂਸਰੇ ਪਾਸੇ ਪਾਰਟੀ ਦੇ ਵਿੱਚ ਫੁੱਟ ਵੀ ਨਜ਼ਰ ਆ ਰਹੀ ਆ। ਔਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਚਲੇ ਜਾਓ, ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਬਹਿ ਜਾ ਹੋਈ ਪਈ ਆ। ਬਾਕੀ ਹੁਣ ਲੋਕ ਵੀ ਇੱਕ ਖਬਰ ਦੇ ਮਗਰ ਲੱਗ ਜਾਂਦੇ ਆ। ਤੁਸੀਂ ਕੱਲ ਨੂੰ ਅਖਬਾਰਾਂ ਫੋਲ ਲਿਓ, ਅਖਬਾਰ ਦੇ ਕਿਸੇ ਕੋਨੇ 'ਚ ਇੱਕ ਛੋਟੀ ਜਿਹੀ ਖਬਰ ਹੋਏਗੀ ਸਿੱਧੂ ਮੂਸੇਵਾਲੇ ਦੀ, ਵੱਧ ਤੋਂ ਵੱਧ ਇੱਕ ਫੋਟੋ ਲੱਗੀ ਹੋਏਗੀ। ਪਰੰਤੂ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਜਾਂ ਸਾਡੇ ਵੈਬ ਚੈਨਲਾਂ ਤੇ ਜਾਂ ਮੇਨ ਸਟ੍ਰੀਮ ਪੰਜਾਬੀ ਚੈਨਲਾਂ ਤੇ ਅੱਜ ਦਾ ਸਾਰਾ ਦਿਨ ਸਿੱਧੂ ਮੂਸੇਵਾਲੇ ਦੇ ਨਾਮ ਕਰ ਦਿੱਤਾ ਗਿਆ। ਹਾਲਾਂਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨੇ ਸਾਫ਼ ਇਰਾਦਾ ਜ਼ਾਹਰ ਕਰ ਦਿੱਤਾ ਕਿ ਮੈਂ ਕੋਈ ਪੰਜਾਬ ਦਾ ਨੇਤਾ ਬਣ ਕੇ ਉੱਧਰ ਨਹੀਂ ਆ ਰਿਹਾ, ਮੈਂ ਆਪਣੇ ਇਲਾਕੇ ਵਾਸਤੇ ਨੇਤਾਗਿਰੀ ਕਰਨੀ ਹੈ। ਪਰੰਤੂ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਹਾਈਪ ਜਿਹੜੀ ਮਿਲਦੀ ਹੈ, ਕਿਉਂਕਿ ਨੌਜਵਾਨਾਂ ਦੇ ਵਿੱਚ ਚਰਚਾ ਤੇ ਆ ਸਿੱਧੂ ਮੂਸੇਵਾਲਾ। ਤਾਂ ਦੇਖਦੇ ਆ ਕਿੱਥੋਂ ਟਿਕਟ ਮਿਲਦੀ ਆ, ਕਿਸ ਤਰ੍ਹਾਂ ਦਾ ਕੋਈ ਰਿਜ਼ਲਟ ਆਉਂਦਾ। ਪਰੰਤੂ ਜੇ ਆਪਾਂ ਸੋਸ਼ਲ ਮੀਡੀਆ ਦਾ ਵੀ ਟ੍ਰੈਂਡ ਦੇਖੀਏ, ਜਿੰਨੇ ਕੋਈ ਸਪੋਰਟ ਕਰ ਰਹੇ ਆ ਉਹ ਤੋਂ ਕਈ ਗੁਣਾ ਜਿਹੜੇ ਆ ਉਹ ਵਿਰੋਧ ਦੇ ਵਿੱਚ ਵੀ ਲਿਖ ਰਹੇ। ਪਰ ਸੋਸ਼ਲ ਮੀਡੀਆ ਦਾ ਟ੍ਰੈਂਡ ਜਿਹੜਾ ਉਹ ਇਲੈਕਸ਼ਨਾਂ ਦੇ ਨਤੀਜੇ ਜਿਹੜੇ ਬਹੁਤੇ ਪ੍ਰਭਾਵਿਤ ਨਹੀਂ ਕਰਦਾ। ਤਾਂ ਆਪਾਂ ਬਹੁਤ ਮੌਕਿਆਂ ਤੇ ਦੇਖਿਆ ਵਾ। ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਵਾਂ ਨਹੀਂ। ਹੁਣ ਤਾਂ ਕਈ ਇਲੈਕਸ਼ਨਾਂ ਦੇ ਵਿੱਚ ਇਹ ਚੀਜ਼ ਦੀ ਜਿਹੜੀ ਆ ਉਹ ਪੱਕੀ ਗੱਲ ਹੋ ਗਈ ਆ ਗਿਆ ਨਹੀਂ ਬਿੱਲੋ, ਉਹੀ ਟਾਈਮ ਲੈ ਕੇ ਆ ਗਿਆ। ਹੁਣ ਵੇਖੋ ਕੀ ਬਣਦਾ। ਏਦਾਂ ਹੀ ਜਿਹੜਾ ਇਹ ਕਹਿੰਦਾ ਹੁੰਦਾ ਸੀਗਾ, ਹੁਣ ਵੇਖੋ ਕਿਹੜਾ ਟਾਈਮ ਇਹਨਾਂ ਦੇ ਪਿੰਡ ਦੇ ਲਈ ਜਿੱਦਾਂ ਆਉਂਦਾ ਹੈਗਾ ਆ। ਕਿਸਾਨਾਂ ਨੇ ਰੂਪਨਗਰ ਦੇ ਨੇੜੇ ਘੇਰੀ ਕੰਗਣਾ, ਦਿਖਾ ਦਿੱਤਾ ਫਿਰ ਕੰਗਣਾ ਰਣੌਤ ਨੂੰ ਇਹਨਾਂ ਨੇ ਪੰਜਾਬ ਕਿ ਲੈ ਭਾਈ ਆ ਜਾ ਤੇ ਤੈਨੂੰ ਖਵਾਈਏ ਜਲੇਬੀਆਂ। ਖੈਰ, ਕੀਰਤਪੁਰ ਸਾਹਿਬ ਦੇ ਲਾਗੇ ਕਾਫੀ ਵੱਡਾ ਵਿਰੋਧ ਹੋਇਆ। 2 ਘੰਟੇ ਕੰਗਣਾ ਰਣੌਤ ਆਪਣੀ ਗੱਡੀ ਦੇ ਵਿੱਚ ਬੈਠੀ ਰਹੀ ਹੈ। ਇੱਥੇ ਪਤਾ ਨਹੀਂ ਕਿਵੇਂ ਭਿਣਕ ਪਈ ਕਿਸਾਨਾਂ ਨੂੰ, ਹੁਣ ਆਪਾਂ ਨੂੰ ਪਤਾ ਨਹੀਂ ਹੈ। ਤਾਂ ਉੱਥੇ ਕਾਫੀ ਵੱਡਾ ਹਜੂਮ ਇਕੱਤਰ ਹੋ ਗਿਆ। ਉਸ ਤੋਂ ਬਾਅਦ ਕੰਗਣਾ ਰਣੌਤ ਦੇ ਨਾਲ ਲਗਾਤਾਰ ਮੁਸਲਸਲ ਗੱਲਬਾਤ ਹੁੰਦੀ ਰਹੀ। ਕੰਗਣਾ ਰਣੌਤ ਗੱਡੀ 'ਚ ਹੀ ਬੈਠੀ 2 ਵਾਰੀ ਲਾਈਵ ਹੋਈ। 2 ਵਾਰੀ ਉਹਨੇ ਲਾਈਵ ਕੀਤਾ ਕਿ ਮੌਬ ਨੇ ਦੇਖੋ ਮੈਨੂੰ ਘੇਰਿਆ ਹੋਇਆ, ਮੌਬ ਗਾਲਾਂ ਕੱਢ ਰਹੀ ਹੈ, ਆਪਣੇ ਆਪ ਨੂੰ ਕਿਸਾਨ ਦੱਸ ਰਹੇ ਆ, ਜੇ ਸਿਕਿਉਰਿਟੀ ਨਾ ਹੁੰਦੀ ਤਾਂ ਮੇਰੀ ਲਿੰਚਿੰਗ ਹੋ ਸਕਦੀ ਸੀ, ਇਸ ਮੁਲਕ ਦੇ ਵਿੱਚ ਕੀ ਚੱਲ ਰਿਹਾ ਵਗੈਰਾ ਵਗੈਰਾ ਉਹਨੇ ਗੱਲਾਂ ਕਰ ਦਿੱਤੀਆਂ। ਖੈਰ, ਇੱਥੋਂ ਤੱਕ ਨਹੀਂ, ਜੇ ਆਪਾਂ ਦੇਖੀਏ ਤਾਂ ਉਹਨੇ ਮਤਲਬ ਕਿ ਹੋਰ ਵੀ ਗੱਲਾਂ ਲਾ ਕੇ ਜਿੱਦਾਂ ਕਰਦੀ ਆ ਕਰ ਦਿੱਤੀਆਂ। ਪਰ 2 ਘੰਟਿਆਂ ਬਾਅਦ ਫਿਰ ਉਹਨੇ ਇੱਕ ਮਾਤਾ ਜੀ ਸੀਗੀ ਉੱਥੇ ਕਿਸਾਨਾਂ ਦੇ ਵਿੱਚ, ਉਹਦੇ ਨਾਲ ਗੱਲ ਕੀਤੀ ਆ। ਦੇਖੋ ਉੱਥੇ ਕਿਉਂਕਿ ਰੌਲਾ ਬਹੁਤ ਪੈ ਰਿਹਾ ਸੀਗਾ, ਬਹੁਤ ਵੱਡੀ ਇਕੱਤਰਤਾ ਹੋ ਗਈ ਸੀਗੀ, ਤਾਂ ਸਾਫ਼ ਤੌਰ ਤੇ ਦਿਖਾਈ ਨਹੀਂ ਦਿੰਦਾ ਕਿ ਉਹਨੇ ਕੀ ਕਿਹਾ। ਸਾਫ਼ ਤੌਰ ਤੇ ਨਾ ਸੁਣਾਈ ਦਿੰਦਾ ਕਿ ਕੀ ਕਿਹਾ। ਪਰ ਪੰਜਾਬ ਜ਼ਿੰਦਾਬਾਦ ਦਾ ਬਾਅਦ ਚ ਨਾਰਾ ਲਾਇਆ। ਹਾਂ, ਇਹ ਸਫਾਈ ਜ਼ਰੂਰ ਦਿੰਦੀ ਨਜ਼ਰ ਆਉਂਦੀ ਹੈ ਵੀਡੀਓ ਦੇ ਵਿੱਚ ਕੰਗਣਾ ਰਣੌਤ ਕਿ ਮੈਂ ਤੁਹਾਨੂੰ ਨਹੀਂ ਸੀ ਕਿਹਾ 100-100 ਰੁਪਈਏ ਪਿੱਛੇ ਤੁਰੀਆਂ ਫਿਰਦੀਆਂ। ਯਾਦ ਹੋਣਾ ਤੁਹਾਨੂੰ, ਇੱਥੋਂ ਹੀ ਗੱਲ ਲਿਖਦੀ ਸੀ ਸ਼ੁਰੂਆਤ ਦੇ ਵਿੱਚ। ਉਹ ਕਹਿੰਦੀ ਆ ਕਿ ਮੈਂ ਤੁਹਾਨੂੰ ਨਹੀਂ ਸੀ ਕਿਹਾ, ਮੈਂ ਤੇ ਸ਼ਹੀਨ ਬਾਗ ਵਾਲੀ ਨੂੰ ਕਿਹਾ ਸੀਗਾ। ਇਹ ਸਫਾਈ ਦਿੰਦੀ ਨਜ਼ਰ ਆ ਰਹੀ ਹੈ। ਮਾਂ ਕਹਿ ਕੇ ਪੁਕਾਰ ਰਹੀ ਸੀ ਤੇ ਉਹਨਾਂ ਨੇ ਵੀ ਆਖਿਆ, ਉਹਨਾਂ ਆਖਿਆ ਕਿ ਅਸੀਂ
ਤੈਨੂੰ ਵੀ ਧੀਆਂ ਵਰਗੀ ਸਮਝਦੇ ਆ ਅਸੀਂ ਵੀ, ਪਰੰਤੂ ਤੂੰ ਆ ਜਿਹੜਾ ਇਦਾਂ ਦਾ ਬਕਵਾਸ ਕਰਦੀ ਏ ਗੈਰ ਜ਼ਰੂਰੀ ਆ। ਤੇ ਚਲੋ ਇਸ ਤਰ੍ਹਾਂ ਫਿਰ ਇੱਕ ਦੂਜੇ ਦੇ ਮੂੰਹ ਨੂੰ ਹੱਥ ਲਾਇਆ ਉਸ ਬੀਬੀ ਨੇ, ਇਸ ਬੀਬੀ ਨੇ। ਫਿਰ ਉਸ ਤੋਂ ਬਾਅਦ ਚਲੋ ਜਿਵੇਂ ਹੁੰਦਾ ਰੌਲਾ ਪੈਂਦਾ ਹੀ ਆ ਕਿ ਛੱਡੋ ਜੀ ਹੋ ਗਿਆ ਜੀ ਹੋ ਗਿਆ। ਤਾਂ ਗੱਲ ਇਹ ਨਿਕਲ ਕੇ ਆਈ ਕਿ ਮਾਫੀ ਮੰਗ ਕੇ ਗਈ ਹੈ ਕੰਗਣਾ ਰਣੌਤ, ਉਸ ਤੋਂ ਬਾਅਦ ਉਹਨੂੰ ਤੋਰਿਆ ਗਿਆ। ਪਰ ਬਾਅਦ ਦੇ ਵਿੱਚ ਇਹ ਵੀ ਖਬਰ ਆ ਗਈ ਸੀ ਕਿ ਦੇਰ ਸ਼ਾਮ ਕਿ ਜਿਹੜਾ ਮੋਹਾਲੀ 에ਅਰਪੋਰਟ ਆ, ਮੋਹਾਲੀ ਹਵਾਈ ਅੱਡਾ, ਉੱਥੇ ਵੀ ਕਿਸਾਨ ਜਮਾ ਹੋਣੇ ਸ਼ੁਰੂ ਹੋ ਗਏ ਸੀ। ਪਤਾ ਨਹੀਂ ਬਾਅਦ ਦੇ ਵਿੱਚ ਪ੍ਰੋਟੈਸਟ ਹੋਇਆ ਜਾਂ ਨਹੀਂ ਹੋਇਆ, ਕੰਗਣਾ ਰਣੌਤ ਉੱਥੇ ਗਈ ਹੈ ਜਾਂ ਨਹੀਂ ਗਈ ਹੈ, ਕਿਉਂਕਿ ਇੱਕ ਵੀਡੀਓ 'ਚ ਉਹ ਕਹਿੰਦੀ ਨਜ਼ਰ ਆ ਰਹੀ ਸੀਗੀ ਕਿ ਮੈਂ ਹਿਮਾਚਲ ਤੋਂ ਨਿਕਲੀ ਸਾਂ, ਮੇਰੀ ਫਲਾਈਟ ਮਿਸ ਹੋ ਗਈ ਸੀਗੀ, ਬਾਈ ਰੋਡ ਮੈਂ ਜਾ ਰਹੀ ਸੀਗੀ ਤਾਂ ਪੰਜਾਬ ਵੜਦੇ ਹੀ ਇਸ ਮੌਬ ਨੇ ਮੈਨੂੰ ਘੇਰ ਲਿਆ ਵਾ। ਬਾਅਦ 'ਚ ਉੱਥੇ ਹੁਣ ਪ੍ਰੋਟੈਸਟ ਹੋਇਆ ਜਾਂ ਨਹੀਂ, ਉਹਦੀ ਕੋਈ ਰਿਪੋਰਟ ਮੇਰੇ ਕੋਲ ਹੈ ਨਹੀਂ ਗੀ ਹਾਲ ਦੀ ਘੜੀ, ਅਫੀਸ਼ੀਅਲੀ ਕੋਈ ਨਾ ਮੀਡੀਆ ਰਿਪੋਰਟ ਇਸ ਤਰ੍ਹਾਂ ਦੀ ਕੋਈ ਆਈ ਆ। ਤਾਂ ਬਾਅਦ ਦੇ ਵਿੱਚ ਕੰਗਣਾ ਰਣੌਤ ਨੇ ਨਾ ਸਿਰਫ ਪੰਜਾਬ ਪੁਲਿਸ ਦਾ ਸ਼ੁਕਰੀਆ ਕੀਤਾ, ਬਲਕਿ ਇਸ ਨੂੰ ਬਕਵਾਸ ਜਾਂ ਅਫਵਾਹ ਕਰਾਰ ਦਿੱਤਾ ਕਿ ਮੈਂ ਕੋਈ ਮਾਫੀ ਮੰਗੀ ਆ। ਹਾਲਾਂਕਿ ਉਸ ਟਾਈਮ ਲਾਈਟ ਨਹੀਂ ਹੋਈ ਛੇਤੀ ਕਿਤੇ ਨੇੜੇ। ਬਾਅਦ ਦੇ ਵਿੱਚ ਉਹਨੇ ਇਸ ਗੱਲ ਦਾ ਖੰਡਨ ਕੀਤਾ ਕਿ ਜੋ ਨੈਸ਼ਨਲ ਮੀਡੀਆ ਦੇ ਵਿੱਚ ਜਾਂ ਸਾਡੇ ਇੱਥੇ ਪੰਜਾਬ ਪੱਧਰ ਦਾ ਜਿਹੜਾ ਮੀਡੀਆ, ਉਹਦੇ ਵਿੱਚ ਜਿਹੜੀਆਂ ਖਬਰਾਂ ਚਲਾਈਆਂ ਜਾ ਰਹੀਆਂ, ਮੈਂ ਮਾਫੀ ਨਹੀਂ ਮੰਗੀ, ਮਤਲਬ ਕਿ ਉਹਨੇ ਇਸ ਚੀਜ਼ ਤੋਂ ਡਿਨਾਈ ਕੀਤਾ। ਖੈਰ ਜੋ ਮਰਜ਼ੀ ਆ, ਕੰਗਣਾ ਰਣੌਤ ਦਾ ਵਿਰੋਧ ਜਿਹੜਾ ਉਹ ਕਾਫੀ ਜ਼ਿਆਦਾ ਹੋਇਆ। ਉਹਨੂੰ ਇੱਕ ਗੱਲ ਦੀ ਜਿਹੜੀ ਆ ਉਹ ਸਮਝ ਸ਼ਾਇਦ ਨਹੀਂ ਆਏਗੀ, ਮੈਨੂੰ ਗਰੰਟੀ ਵੀ ਹੈ ਵੈਸੇ ਨਹੀਂ ਆਏਗੀ, ਕਿ ਜੇ ਕਿਸੇ ਦੀ ਲੋਈ ਪਾੜੋਗੇ ਦੁਸ਼ਾਲਾ ਤੁਹਾਡਾ ਵੀ ਨਹੀਂ ਬਚਣਾ। ਮਤਲਬ ਕਿ ਜੇ ਤੁਸੀਂ ਕਿਸੇ ਨੂੰ ਉਕਸਾਓਗੇ, ਜੇ ਤੁਸੀਂ ਕਿਸੇ ਨੂੰ ਵਾਰ-ਵਾਰ ਭੜਕਾਓਗੇ ਤਾਂ ਤੁਹਾਡਾ ਵਿਰੋਧ ਲਾਜ਼ਮੀ। ਹਾਲਾਂਕਿ ਚੋਏ ਨੇ ਗੱਲਾਂ ਕਹੀਆਂ ਕਿ ਗਾਲਾਂ ਕੱਢੀਆਂ, ਮੈਨੂੰ ਜਾਨੋਂ ਮਾਰ ਦੇਣਾ ਸੀ, ਮੇਰੇ ਤੇ ਹਮਲਾ ਕੀਤਾ ਗਿਆ, ਐਸਾ ਕੁਛ ਨਜ਼ਰ ਨਹੀਂ ਆਇਆ। ਗੱਡੀ ਦੀ ਕੋਈ ਭੰਨ ਤੋੜ ਨਹੀਂ ਹੋਈ ਕਿਸੇ ਵੀਡੀਓ ਦੇ ਵਿੱਚ, ਤਾਂ ਕਮ ਸੇ ਕਮ ਨਹੀਂ ਅਸੀਂ ਸੁਣਿਆ ਕਿ ਕਿਸੇ ਨੇ ਕੋਈ ਗੰਦਮੰਦ ਬੋਲਿਆ ਹੋਵੇ। ਖੈਰ ਜੋ ਵੀ ਆ, ਇਲਜ਼ਾਮ ਤਰਾਸ਼ੀ ਹੋਈ ਆ, ਪਰ ਕੰਗਣਾ ਰਣੌਤ ਉਸ ਟਾਈਮ 2 ਘੰਟੇ ਜਿਸ ਹਾਲਤ ਦੇ ਵਿੱਚ ਬੈਠੀ ਸੀ ਉਹ ਵੇਖਣ ਵਾਲੀ ਸੀ। ਜੀ ਨਹੀਂ, ਇਹਨੂੰ ਜਿੱਦਾਂ ਕਹਿ ਦਿੰਦੇ ਨਾ ਪੰਜਾਬੀ 'ਚ ਨਾਨੀ ਚੇਤੇ ਆ ਗਈ ਆ, ਉਹ ਚੀਜ਼ ਜਿਹੜੀ ਇੱਕ ਹਿਸਾਬ ਦੇ ਨਾਲ ਪਤਾ ਜਿਹੜਾ ਲੱਗ ਗਿਆ ਹੋਣਾ। ਪਰ ਇਹਦੀ ਬੇਫਜ਼ੂਲ ਦੀਆਂ ਜਿਹੜੀਆਂ ਬੋਲੀਆਂ ਹੋਈਆਂ ਗੱਲਾਂ, ਬੇਤੁਕੀਆਂ ਗੱਲਾਂ ਆ, ਉਸ ਦਾ ਖਾਮਿਆਜ਼ਾ ਤਾਂ ਕਿਤੇ ਨਾ ਕਿਤੇ ਭੁਗਤਣਾ ਹੀ ਪੈਂਦਾ ਆ। ਮੂੰਹ 'ਚੋਂ ਜ਼ੁਬਾਨ 'ਚੋਂ ਨਿਕਲੀ ਗੱਲ ਤੇ ਤੀਰ 'ਚੋਂ ਨਿਕਲਿਆ ਕਮਾਨ ਮੁੜ ਕੇ ਤਾਂ ਨਹੀਂ ਆਉਂਦਾ ਵਾਪਸ। ਸੋ ਇਹਨੂੰ ਦੇਖਣਾ ਹੀ ਪਿਆ ਆ। ਅਗਲੀ ਗੱਲ ਕਰੀਏ, ਕੈਪਟਨ ਅਮਰਿੰਦਰ ਦੀ ਸਿਆਸੀ ਖੇਡ ਸ਼ੁਰੂ। ਚੰਡੀਗੜ੍ਹ ਵਿੱਚ ਖੁੱਲਿਆ ਪਾਰਟੀ ਦਫ਼ਤਰ, ਉਦਘਾਟਨ ਭਾਜਪਾ ਵਾਲਿਆਂ ਨੇ ਤਾਂ ਨਹੀਂ ਕਰਤਾ? ਨਹੀਂ ਜੀ, ਉਦਘਾਟਨ ਜਿਹੜਾ ਆ ਉਹ ਭਾਜਪਾ ਵਾਲੇ ਨਹੀਂ ਕਰਨਗੇ। ਅਸਲ ਦੇ ਵਿੱਚ ਇਕੱਠੇ ਉੱਥੇ ਬੈਠ ਵੀ ਜਾਣਗੇ, ਉਦਘਾਟਨ ਦੀ ਤਾਂ ਗੱਲ ਹੀ ਕੋਈ ਨਹੀਂ ਹੈ। ਉਹਦੇ ਤੇ ਹੋ ਸਕਦਾ ਇੱਕ ਪਾਸੇ ਇਹਨਾਂ ਦਾ ਝੰਡਾ ਹੋਊਗਾ, ਦੂਸਰੇ ਪਾਸੇ ਉਹਨਾਂ ਦਾ ਵੀ ਹੋਊਗਾ। ਤਾਂ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਨੇ ਅਫੀਸ਼ੀਅਲੀ ਕਹਿ ਲਓ ਕਿ ਆਪਣੀ ਪਾਰਟੀ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਵੈਸੇ ਇਹਨਾਂ ਦੇ ਪ੍ਰਧਾਨ ਜਿਹੜੇ ਬਣਾਏ ਗਏ ਨੇ ਉਹਨਾਂ ਤੇ ਵੀ ਇੱਕ ਮੇਰੇ ਖਿਆਲ ਦੇ ਨਾਲ ਗਵਰਨ ਦਾ ਦੋਸ਼ ਆ। ਵੈਸੇ ਸ਼ਰਤਾਂ ਸਾਰੀਆਂ ਪੂਰੀਆਂ ਕਰਦੇ ਆ ਵੱਡੇ ਲੀਡਰ ਆ ਜਿਹੜੇ ਇਸ ਪਾਰਟੀ ਦੇ। ਤਾਂ ਖੈਰ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਆਪਣੀ ਇੱਕ ਦੋਸਤ ਦੀ ਜਗ੍ਹਾ ਦੇ ਵਿੱਚ ਆਪਣਾ ਜਿਹੜਾ ਪਾਰਟੀ ਦਾ ਮੁੱਖ ਦਫ਼ਤਰ ਆ ਉਹ ਸ਼ੁਰੂ ਕਰ ਲਿਆ ਵਾ। ਪਰ ਇਹ ਦਫ਼ਤਰ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਆ ਚੁੱਕੀ ਸੀਗੀ ਕਿ ਕੱਲ ਨੂੰ, ਬਲਕਿ ਮਤਲਬ ਕਿ ਸ਼ਨੀਵਾਰ, ਅਮਰਿੰਦਰ ਸਿੰਘ ਦਿੱਲੀ 'ਚ ਹੋਣਗੇ। ਔਰ ਇੰਟਰਸਟਿੰਗ ਚੀਜ਼ ਇਹ ਹੋਏਗੀ ਕਿ ਕੱਲ ਹੀ ਕਿਸਾਨਾਂ ਦਾ ਕੋਈ ਫੈਸਲਾ ਹੋ ਸਕਦਾ ਵਾ। ਤਾਂ ਬਹਰਹਾਲ ਉੱਥੇ ਇਹ ਟਿਕਟਾਂ ਦੇ ਬਟਵਾਰੇ ਨੂੰ ਲੈ ਕੇ, ਟਿਕਟਾਂ ਦੀ ਵੰਡ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨਾਲ ਕੋਈ ਗੱਲਬਾਤ ਜਿਹੜੀ ਆ ਉਹ ਤਨਪੱਤਨ ਲਾ ਸਕਦੇ ਆ। ਹੁਣ ਟਿਕਟਾਂ ਕਿਹਨੂੰ ਕਿੰਨੀਆਂ ਮਿਲਦੀਆਂ, ਕਿਸ ਹਿਸਾਬ ਦੇ ਨਾਲ ਇਹ ਫਾਰਮੂਲਾ ਤੈਅ ਕਰਦੇ ਆ। ਆਫੀਸ਼ੀਅਲੀ ਮਤਲਬ ਕਿ ਐਲਾਨ ਕੱਲ ਹੀ ਹੁੰਦਾ ਜਾਂ ਬਾਅਦ 'ਚ ਹੁੰਦਾ? ਜੇ ਹੁੰਦਾ ਤਾਂ ਉਹਦੇ ਵਿੱਚ ਕੀ ਟਿਕਟਾਂ ਦੀ ਵੰਡ ਸਾਂਝੇ ਰੂਪ ਦੇ ਵਿੱਚ ਹੋਏਗੀ ਜਾਂ ਇੱਕ ਦੂਜੇ ਦੇ ਉਮੀਦਵਾਰਾਂ ਨੂੰ ਸਪੋਰਟ ਕੀਤਾ ਜਾਏਗਾ, ਵਗੈਰਾ ਵਗੈਰਾ, ਇਹ ਸਾਰੇ ਸਵਾਲ ਆ। ਪਰ ਗੱਲ ਜਿਹੜੀ ਮੁੱਖ ਤੌਰ ਤੇ ਇੱਥੇ ਸਾਹਮਣੇ ਆਉਂਦੀ ਆ ਕਿ ਇਸ ਵੇਲੇ ਜੇ ਤੁਸੀਂ ਦੇਖੋਗੇ ਭਾਜਪਾ ਦੇ ਜਿਹੜੇ ਇੱਥੋਂ ਦੇ ਪੰਜਾਬ ਵਾਲੇ ਲੀਡਰ ਆ ਉਹ ਅਮਰਿੰਦਰ ਸਿੰਘ ਨੂੰ ਲਾਇਕ ਤੇ ਕਰਦੇ ਨੇ, ਪਸੰਦ ਤੇ ਕਰਦੇ ਨੇ, ਪਰੰਤੂ ਖੁੱਲ ਕੇ ਨਹੀਂ ਕਹਿੰਦੇ ਕਿ ਅਸੀਂ ਕਿਸੇ ਨਾਲ ਅਲਾਈਅੰਸ ਕਰਾਂਗੇ। ਉਹ ਕਹਿੰਦੇ ਨੇ ਕਿ ਅਸੀਂ ਇਕੱਲਿਆਂ ਨੇ ਜਾਣਾ, ਅਸੀਂ ਮਤਲਬ ਕਿ ਆਪਣੇ ਦਮ ਤੇ ਇਲੈਕਸ਼ਨ ਜਿੱਤਣਾ ਵਾ। ਉਹ ਜਿਵੇਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਡਰਦੇ ਇਸ ਗੱਲੋਂ ਆ ਕਿ ਅਸੀਂ ਸ਼ਹਿਰੀ ਵੋਟ ਨੂੰ ਟਾਰਗੇਟ ਕਰਨਾ ਹੈ ਤੇ ਸ਼ਹਿਰੀ ਵੋਟ ਦੇ ਵਿੱਚ ਵੀ ਅਮਰਿੰਦਰ ਸਿੰਘ ਪ੍ਰਤੀ
ਨਾਰਾਜ਼ਗੀ ਕਿਤੇ ਨਾ ਕਿਤੇ ਹੈ, ਬਰਕਰਾਰ ਹੈ। ਸੋ ਪਤਾ ਨਹੀਂ ਇਹ ਸਟੇਟਮੈਂਟਾਂ ਜਿਹੜੀਆਂ ਕਿਵੇਂ ਕਿਸ ਲਹਿਜੇ ਨਾਲ ਆ ਰਹੀਆਂ, ਪਰ ਤੁਹਾਨੂੰ ਪਤਾ ਹੀ ਹੈ ਜਦੋਂ ਅਲਾਇੰਸ ਹੁੰਦੇ ਆ ਤਾਂ ਉਦੋਂ ਹੇਠਲੇ ਪੱਧਰ ਤੇ ਬਹੁਤਾ ਲੀਡਰਾਂ ਨੂੰ ਨਹੀਂ ਪੁੱਛਿਆ ਜਾਂਦਾ। ਸੋ ਅਮਰਿੰਦਰ ਸਿੰਘ ਕੱਲ ਨੂੰ ਜਾ ਰਹੇ ਆ, ਸਾਫ਼ ਹੋ ਜਾਏਗਾ ਕਿ ਕਿਸ ਤਰ੍ਹਾਂ ਇਹਨਾਂ ਦਾ ਪਾਰਟੀ ਦਾ ਕੰਮਕਾਰ ਜਿਹੜਾ ਉਹ ਅੱਗੇ ਵਧੇਗਾ। ਰਜਿਸਟ੍ਰੇਸ਼ਨ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਨਜ਼ਦੀਕ ਲੱਗੀ ਪਈ ਆ। ਬੀਬੀ ਪਰਨੀਤ ਕੌਰ ਨੂੰ ਵੀ ਕਾਰਨ ਦੱਸੋ ਨੋਟਿਸ ਘੱਲਿਆ ਸੀਗਾ, ਉਹਨੇ ਜਵਾਬ ਦੇਣ ਦੀ ਥਾਂ ਤੇ ਚੁੱਕ ਕੇ ਤੇ ਤਸਵੀਰ ਚੇਪ ਦਿੱਤੀ ਅਮਰਿੰਦਰ ਸਿੰਘ ਦੀ ਕਿ ਕੈਪਟਨ ਫॉर 2022। ਸੋ ਉਹਨੇ ਵੀ ਸਾਫ਼ ਸੰਕੇਤ ਦੇ ਦਿੱਤਾ ਕਿ ਜਿੱਥੇ ਜਾਏਗਾ ਚੱਲੂਗੀ ਨਾਲ ਤੇਰੇ, ਟਿਕਟਾਂ ਤੇ ਲੈਣ ਦੀ ਲੋੜ ਹੀ ਨਹੀਂ, ਅਗਲੇ ਕੋਲੇ ਆਪਦੀਆਂ ਗੱਡੀਆਂ ਹੈਗੀਆਂ ਨੇ। ਸੋ ਕਹਿਣ ਦਾ ਮਤਲਬ ਇਹ ਆ ਕਿ ਸਾਫ਼ ਹੋ ਗਿਆ ਕਿ ਪਰਨੀਤ ਕੌਰ ਵੀ ਕਾਂਗਰਸ ਜਲਦੀ ਛੱਡ ਜਾ। ਦੂਜੇ ਪਾਸੇ ਧੁੜਕੂ ਲੱਗਾ ਹੋਇਆ ਕਾਂਗਰਸ ਨੂੰ ਵੀ ਇਸ ਗੱਲ ਤੋਂ ਕਿ ਜਿਵੇਂ ਇਲੈਕਸ਼ਨ ਨੇੜੇ ਆਏਗਾ, ਕਿਉਂਕਿ ਦੇਖੋ ਬਹੁਤ ਗੱਲਾਂ ਹੋ ਰਹੀਆਂ ਨੇ, ਪੰਜਾਬ ਦੀ ਰਾਜਨੀਤੀ ਪੈਰ ਪੈਰ ਤੇ ਬਦਲ ਰਹੀ ਆ। ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰੀਏ ਤਾਂ ਪੈਰ ਪੈਰ ਤੇ ਰੰਗ ਬਦਲ ਰਹੀ ਆ। ਰੰਗ ਇਉਂ ਬਦਲ ਰਹੀ ਆ ਕਿ ਦੱਸਿਆ ਇਹ ਜਾ ਰਿਹਾ ਕਿ ਕਾਂਗਰਸ ਦੇ ਵਿੱਚੋਂ ਇੱਕ ਗਰੁੱਪ, ਚਾਹੇ ਉਹਦੇ ਚ ਮੈਂਬਰ ਪਾਰਲੀਮੈਂਟ ਆ ਜਾਣ, ਚਾਹੇ ਉਹਦੇ ਚ ਵਿਧਾਇਕ ਆ ਜਾਣ, ਚਾਹੇ ਉਹਦੇ ਚ ਸਾਬਕਾ ਵਿਧਾਇਕ ਆ ਜਾਣ, ਉਹ ਜਾਣਗੇ ਹੀ ਜਾਣਗੇ। ਔਰ ਇਹਦੀ ਬੋਣੀ ਹੋ ਚੁੱਕੀ ਹੈ। ਯੂਥ ਪ੍ਰਧਾਨ ਪਟਿਆਲੇ ਦਾ ਅੱਜ ਰਿਜ਼ਾਈਨ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖਲੋ ਗਿਆ। ਸੋ ਅੱਜ ਹੀ ਦਫ਼ਤਰ ਖੁੱਲਿਆ ਤੇ ਅੱਜ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਮਰਿੰਦਰ ਸਿੰਘ ਦੀ ਪਾਰਟੀ 'ਚ ਕਾਂਗਰਸ ਵੱਲੋਂ ਆਉਣ ਵਾਲਿਆਂ ਦਾ ਖਾਤਾ ਵੀ ਖੁੱਲਿਆ ਜੀ। ਜੀ ਜੀ ਇਹ ਤਾਂ ਹੁਣ ਕਈ ਦੇਖੋ ਉਡਾਰੀਆਂ ਵੱਜਣੀਆਂ ਆ। ਐਸਐਸਪੀ ਤੇ ਬਾਕੀ ਮੰਗਾਂ, ਐਮਐਸਪੀ ਤੇ ਬਾਕੀ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ, ਸੂਬਾ ਪ੍ਰਧਾਨ ਜਗਜੀਤ ਡੱਲੇਵਾਲ ਹੋਣਾ ਦਾ ਬਿਆਨ। ਹਾਂਜੀ, ਇਹ ਸੂਬਾ ਪ੍ਰਧਾਨ ਇੱਕ ਜਥੇਬੰਦੀ ਦੇ ਆ, ਇਹਨਾਂ ਦੀ ਆਪਣੀ ਜਥੇਬੰਦੀ ਹੈ ਜਿਹੜੀ, ਉਹਦੇ ਇਹ ਪ੍ਰਧਾਨ ਹੈ। ਤੇ ਜਿਹੜੀ ਗੱਲ ਇਹਨਾਂ ਨੇ ਕਹੀ ਆ ਕਿ ਐਮਐਸਪੀ ਜਦੋਂ ਤੱਕ ਨਹੀਂ ਮਿਲੇਗੀ ਉਦੋਂ ਤੱਕ ਸਾਡਾ ਜਿਹੜਾ ਇਹ ਮੋਰਚਾ ਜਾਰੀ ਰਹੇਗਾ। ਠੀਕ ਹੈ ਗੱਲ ਕਿ ਸਿੱਧੂਪੁਰ ਵਾਲੇ ਅਜਿਹਾ ਮੰਨ ਕੇ ਚੱਲ ਰਹੇ ਆ, ਔਰ ਇਹ ਕੁਝ ਲੀਡਰ ਹੀ ਦੱਸੇ ਜਾਂਦੇ ਨੇ, ਇਹ ਚੁਣਿੰਦਾ ਲੀਡਰ ਨੇ, ਚੋਣਵੀ ਲੀਡਰ ਨੇ, ਜਿਨ੍ਹਾਂ ਨੇ ਡਟ ਕੇ ਇਸ ਗੱਲ ਦੀ ਮੁਖਾਲਫਤ ਕੀਤੀ ਕਿ ਆਪਾਂ ਹੁਣ ਪੰਜਾਬ ਨੂੰ ਚਲੇ ਚੱਲੀਏ। ਡੱਲੇਵਾਲ ਸਾਹਿਬ ਜਿਹੜੇ ਆ ਉਹ ਉਹਨਾਂ ਲੀਡਰਾਂ ਚੋਂ ਪ੍ਰਮੁੱਖ ਸਨ ਜਿਨ੍ਹਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਕਿ ਮੋਰਚਾ ਵਿਚਾਲੇ ਨਹੀਂ ਤੋੜਨਾ ਚਾਹੀਦਾ। ਤਾਂ ਬਹਰਾਲ ਇਹਨਾਂ ਨੇ ਸਾਫ਼ ਕਰ ਦਿੱਤਾ। ਪਰੰਤੂ ਦੂਜੇ ਪਾਸੇ ਅੱਜ ਦੇਖੋ ਕਾਂਗਰਸ ਜਿਵੇਂ ਇੱਥੇ ਕਰਦੀ ਪਈ ਹੈ, ਕਿਸਾਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਤਾਲਮੇਲ ਬਿਠਾ ਕੇ ਵੋਟਾਂ ਵਾਲਾ ਜਿਹੜਾ ਮਤਲਬ ਹੈ ਉਹ ਕੱਢ ਲਿਆ ਜਾਵੇ। ਪਰੰਤੂ ਹਾਲ ਦੀ ਘੜੀ ਕਹਿ ਲਓ ਕਿ ਮੁਸ਼ਕਲ ਆ, ਕਿਉਂਕਿ ਲੱਗਦਾ ਹੈ ਕਿ ਕਿਸਾਨ ਜਿਹੜੇ ਆ ਕਾਂਗਰਸ ਨੂੰ ਪੰਜਵੀਂ ਵੋਟ ਤਾਂ ਨਹੀਂ ਦੇਣਗੇ ਪੰਜਾਬ ਦੇ ਵਿੱਚ। ਤਾਂ ਉਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਇੱਕ ਕਵਾਇਦ ਚੱਲ ਰਹੀ ਹੈ ਕਿ ਹੁਣ ਨਰਿੰਦਰ ਮੋਦੀ ਸਰਕਾਰ ਨੇ ਤਾਂ ਅੱਧ ਪਛੱਦਾ ਰੇੜਕਾ ਆਪਣਾ ਮੁਕਾ ਲਿਆ, ਪਰ ਜਿਹੜਾ ਮੁੱਖ ਤੌਰ ਤੇ ਸਾਡਾ ਸਿੱਧਾ ਸਾਹਮਣਾ ਹੋ ਰਿਹਾ ਵਾ ਕਿਸਾਨਾਂ ਦੇ ਨਾਲ ਕਿ ਅਸੀਂ ਵੀ ਜਾਨ ਛੁਡਾਈਏ, ਤਾਂ ਅੱਜ ਇੱਕ ਬਹੁਤ ਲੰਬੀ ਚੌੜੀ ਮਤਲਬ ਕਿ 2 ਦੌਰਾਂ ਦੀ ਗੱਲਬਾਤ ਜਿਹੜੀ ਆ ਗੁਰਨਾਮ ਸਿੰਘ ਚੜੂਨੀ ਅਤੇ ਹਰਿਆਣਾ ਸਰਕਾਰ ਦਰਮਿਆਨ ਹੋਈ ਹੈ। ਹਾਲਾਂਕਿ ਦੇਰ ਸ਼ਾਮ ਜਦੋਂ ਬਾਹਰ ਨਿਕਲੇ ਗੁਰਨਾਮ ਸਿੰਘ ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਸਾਡੀ ਸਹਿਮਤੀ ਨਹੀਂ ਬਣੀ। ਹਾਲਾਂਕਿ ਉਹਨਾਂ ਨੇ ਇੱਕ ਗੱਲ ਕਹੀ ਬੜੇ ਕੌਨਫੀਡੈਂਸ ਨਾਲ, ਬਹੁਤ ਭਰੋਸੇ ਨਾਲ, ਵਿਸ਼ਵਾਸ ਨਾਲ, ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਭਾਈ ਮੀਟਿੰਗ ਸ਼ਾਨਦਾਰ ਹੋਈ ਆ, ਮਾਹੌਲ ਅੱਛਾ ਸੀਗਾ, ਪਰੰਤੂ ਨਾਲ ਉਹਨਾਂ ਨੇ ਕਿਹਾ ਕਿ ਹਾਲੇ ਸਹਿਮਤੀ ਨਹੀਂ ਬਣੀ। ਤਾਂ ਬਹਰਾਲ ਹੁਣ ਭਲਕੇ ਜਿਹੜੀ ਐਸਕੇਐਮ ਦੀ ਮੀਟਿੰਗ ਹੋਏਗੀ, ਸਾਂਝੇ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ, ਉਹਦੇ ਵਿੱਚ ਕੀ ਐਲਾਨ ਹੁੰਦਾ ਹੈ। ਓਵਰਆਲ ਤਾਂ ਜੇ ਤੁਸੀਂ ਦੇਖੋਗੇ, ਮੈਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਸੁਣ ਰਿਹਾ ਸੀਗਾ, ਉਹਨਾਂ ਨੇ ਤੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਨਾ ਤਾਂ ਉੱਠਣ ਜਾ ਰਹੇ ਔਰ ਨਾ ਹੀ ਅਸੀਂ ਵੋਟਾਂ ਦੇ ਵਿੱਚ ਰਾਜੇਵਾਲ ਹੋਰਾਂ ਨੂੰ ਸਪੋਰਟ ਕਰਨ ਜਾ ਰਹੇ ਹਾਂ, ਨਾ ਵੋਟ ਕਰਾਂਗੇ ਨਾ ਸਪੋਰਟ ਕਰਾਂਗੇ। ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਜਿਵੇਂ ਦੂਜਿਆਂ ਨੂੰ ਛਿੱਤਰ ਵੱਜਣ ਰਹੇ ਆ ਤੇ ਸਾਡੇ ਵਾਲਿਆਂ ਨੂੰ ਨਵੇਂ ਛਿੱਤਰ ਵੱਜਣ, ਮਤਲਬ ਕਿ ਛਿੱਤਰ ਖਾਣ ਜਾ ਰਹੇ ਆ। ਸੋ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਬਹੁਤ ਸਟਰੋਂਗ ਆ। ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਚੋਂ ਮੋਹਰੀ ਜਥੇਬੰਦੀ ਆਪਾਂ ਕਹਿ ਸਕਦੇ ਹੋ ਕੱਲੇ ਟਿਕਰੀ ਜੇ ਆਪਾਂ ਦੇਖੀਏ ਨਾ, ਤਾਂ ਉਹਨਾਂ ਦੀ ਹਾਜ਼ਰੀ ਜਿਹੜੀ ਬਹੁਤ ਜ਼ਬਰਦਸਤ ਹੈ। ਸੋ ਉਹ ਵੱਖ ਬੈਠੇ ਨੇ, ਉਹ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਨਹੀਂ ਜਾਂਦੇ, ਐਸਕੇਐਮ ਦੀ ਮੀਟਿੰਗ 'ਚ ਜ਼ਰੂਰ ਜਾਂਦੇ ਆ, ਪਰ ਉਹ ਕਹਿੰਦੇ ਆ ਕਿ ਸਾਨੂੰ ਸਾਰਾ ਇਲਮ ਹੈ ਜੋ ਚੱਲ ਰਿਹਾ। ਤਾਂ ਅਸੀਂ ਰਾਏ ਆਪਣੀ ਦੇ ਦਿੱਤੀ ਸੀ ਰਾਜੇਵਾਲ ਹੋਰਾਂ ਨੂੰ ਕਿ ਭਾਈ ਇਲੈਕਸ਼ਨ 'ਚ ਨਾ ਜਾਇਓ, ਉਹ ਜੇ ਜਾਂਦੇ ਆ ਤਾਂ ਅਸੀਂ ਨਾ ਵੋਟ ਕਰਨੀ ਹੈ ਨਾ ਸਪੋਰਟ ਕਰਨੀ ਹੈ। ਤਾਂ ਤੁਸੀਂ
ਇਹ ਦੇਖੋ ਕਿ ਕਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੁਬਿਧਾ ਪਈ ਹੋਈ ਆ, ਦੁਫਾੜ ਜਾਂ ਦੁਬਿਧਾ ਜਾਂ ਵੱਖ-ਵੱਖ ਰਾਏ ਜਿਹੜੀ ਉਹ ਨਜ਼ਰ ਆ ਰਹੀ ਹੈ ਕਿ ਕੋਈ ਕਹਿੰਦਾ ਕਿ ਇਲੈਕਸ਼ਨ ਲੜਨਾ ਚਾਹੀਦਾ, ਕੋਈ ਕਹਿੰਦਾ ਕਿ ਨਹੀਂ ਸਾਨੂੰ ਇਲੈਕਸ਼ਨ 'ਚ ਨਹੀਂ ਜਾਣਾ ਚਾਹੀਦਾ, ਤੇ ਕੋਈ ਕਹਿੰਦਾ ਕਿ ਭਾਈ ਜੇ ਤੁਸੀਂ ਜਾਓਗੇ ਤੇ ਅਸੀਂ ਤੁਹਾਡੇ ਨਾਲ ਨਹੀਂ ਖਲੋਵਾਂਗੇ, ਤੁਸੀਂ ਜ਼ਿੰਮੇਵਾਰ ਹੋਗੇ। ਇਹਦਾ ਮਤਲਬ ਇਹ ਹੈ ਕਿ ਕਾਫੀ ਹੰਗਾਮੇਦਾਰ ਰਹੇਗਾ ਕੱਲ ਦਾ ਦਿਨ, ਨਜ਼ਰ ਬਣੀ ਰਹੇਗੀ ਕੀ ਕੋਈ ਫੈਸਲਾ ਹੁੰਦਾ, ਜੇ ਫੈਸਲਾ ਹੁੰਦਾ ਤਾਂ ਕਿਹੜੀ ਫੈਸਲਾ ਹੁੰਦਾ, ਆਉਣ ਦਾ ਫੈਸਲਾ ਹੁੰਦਾ ਜਾਂ ਉੱਥੇ ਜਮੇ ਰਹਿਣ ਦਾ ਫੈਸਲਾ ਹੁੰਦਾ। ਸੋ ਦੇਖਦੇ ਆ, ਹਲਕੇ ਦੀ ਮੀਟਿੰਗ ਜਿਹੜੀ ਆ ਬਹੁਤ ਦਿਲਚਸਪ ਤੇ ਬਹੁਤ ਅਹਿਮ ਰਹਿਣ ਵਾਲੀ ਆ। ਜੀ ਮਿੰਟੂ ਜੀ, ਅਗਲੀ ਮਿੰਟੂ ਜੀ ਗੱਲ ਕਰੀਏ ਸਾਬਕਾ ਡੀਜੀਪੀ, ਸਾਬਕਾ ਅਕਾਲੀ ਵਿਧਾਇਕ ਸਣੇ ਕਈ ਆਗੂ ਭਾਜਪਾ 'ਚ ਸ਼ਾਮਲ, ਸਿਰਸੇ ਦੇ ਮਗਰ ਹੀ। मैं तो दसिया ना जी बहुत कुछ होने वाला, आगे आगे देखिए होता है क्या, अगे अगे देखियो तुसी हुंदा की आ। सो इस करके मैं उम्मीद बनदे आ, आस बनदे आ कि शायद किसानां दी होर मंगां भी मन्नियां जाणगियां। MSP ते कमेटी तां उन्हां ने ऐलानी होई है, जल्दी ओहदा भी गठन करूगे ते नाल जिहड़ियां हरियाणे दीयां कुछ जिद्दां कह लो कि किसान दीयां मंगां ने कि जख्मियां नूं मुआवजा, मृतकां नूं मुआवजा, नौकरी, शायद हो सकता है कि ਇਹਦਾ ਵੀ ਐਲਾਨ ਜਲਦੀ ਹੋ ਜਾਵੇ ਜਾਂ ਅੱਧ ਪਿਛਦਾ ਐਲਾਨ ਕਰਕੇ, ਅੱਧ ਪਿਛਦਾ ਐਲਾਨ ਤੁਹਾਨੂੰ ਯਾਦ ਹੋਣਾ ਨਾ ਕਿ ਸਾਰਾ ਕੁਝ ਹੱਲ ਕਰਨ ਵਾਸਤੇ ਕੀ ਕੁਝ ਕਰਨਾ ਹੁੰਦਾ ਕਿ SDM ਨੂੰ ਛੁੱਟੀ ਤੇ ਘੱਲ ਦਿੱਤਾ ਗਿਆ ਸੀਗਾ, ਯਾਦ ਹੈ ਤੁਹਾਨੂੰ, ਤੇ ਉਹਦੇ ਖਿਲਾਫ ਜਾਂਚ ਪੜਤਾਲ ਖੋਲ ਦਿੱਤੀ। ਅੱਜ ਤੱਕ ਦੱਸੋ ਕਿ ਜਾਂਚ ਪੜਤਾਲ ਕਿੱਥੇ ਆ? ਨਾ ਕਦੇ ਗੁਰਨਾਮ ਸਿੰਘ ਹੋਰਾਂ ਨੇ ਮੁੱਦਾ ਚੁੱਕਿਆ, ਨਾ ਵਿਚਾਰੇ ਕਿਸੇ ਕਿਸਾਨ ਦੇ ਚਿੱਤੇ ਹੋਣੀ ਆ ਗੱਲ ਕਿ ਕੋਈ ਰਿਪੋਰਟ ਵੀ ਆਉਣੀ ਸੀਗੀ। ਅੱਜ ਤੱਕ ਉਹ ਰਿਪੋਰਟ ਕਿੱਥੇ ਆ, ਪੂਰੀ ਹੋਈ ਹੈ ਜਾਂ ਨਹੀਂ ਹੋਈ ਹੈ, ਕਿਸੇ ਨੂੰ ਨਹੀਂ ਪਤਾ। ਸੋ ਮੇਨ ਗੱਲ ਤਾਂ ਇਹੀ ਹੈ ਕਿ ਲੱਗਦਾ ਇਹੋ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਠੀਕ ਠਾਕ ਹੋ ਸਕਦਾ ਹੈ, ਔਰ ਫਿਰ ਬਾਅਦ ਦੇ ਵਿੱਚ ਹੋਰ ਵੀ ਪਟਾਕੇ ਪੈਣਗੇ। ਅੱਜ ਜੇ ਤੁਸੀਂ ਦੇਖੋਗੇ ਤਾਂ ਲੰਮੀ ਚੌੜੀ ਫਹਿਰਿਸਤ ਹੈ, ਤਾਂ ਤੁਸੀਂ 2-3 ਨਾਂ ਹੀ ਲੈ ਰਹੇ ਹੋ। ਸਾਬਕਾ DGP ਕੌਣ ਆ? SS ਵਿਰਕ। SS ਵਿਰਕ ਅੱਜ ਦੇ ਮੁੰਡਿਆਂ ਵਾਸਤੇ ਜਾਂ ਨੌਜਵਾਨਾਂ ਵਾਸਤੇ ਤੇ ਸ਼ਾਇਦ ਨਵਾਂ ਨਾਂ ਹੋਏਗਾ। ਬਹੁਤ ਸਾਰੇ ਲੋਕ ਜਾਣਦੇ ਹੋਣਗੇ ਅਮਰਿੰਦਰ ਸਿੰਘ ਦਾ ਰਾਈਟ ਹੈਂਡ ਸੀਗਾ 2005 ਤੋਂ 2007 ਤੱਕ, ਇਹ ਇੱਥੇ DGP ਹੋਇਆ ਕਰਦੇ ਸੀਗੇ। ਯਾਦ ਹੋਏਗਾ ਤੁਹਾਨੂੰ ਕਿ ਸੈਣੀ ਦਾ ਕੇਸ ਲੜਨ ਵਾਲਾ ਪ੍ਰਦੀਪ ਵਿਰਕ ਦਾ ਸੁਪੁੱਤਰ ਆ ਜੀ, ਸਾਬਕਾ DGP ਦਾ। ਯਾਦ ਰਹਿਣਾ ਚਾਹੀਦਾ ਹੈ ਕਿ ਇਹ ਉਹੀ SS ਵਿਰਕ ਹੈ ਜਿਹਨੂੰ ਉਸ ਸਮੇਂ ਸੈਣੀ ਨੇ ਦਿੱਲੀੋਂ ਗ੍ਰਿਫਤਾਰ ਕਰ ਲਿਆ ਸੀਗਾ। ਯਾਦ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਇਹ ਮੁਕੱਦਮਾ ਜਿਹੜਾ 2017 ਚ ਖਾਰਜ ਹੋ ਗਿਆ ਸੀਗਾ। ਯਾਦ ਰਹਿਣਾ ਚਾਹੀਦਾ ਕਿ SS ਵਿਰਕ ਨੇ ਹੀ ਚੰਡੀਗੜ੍ਹ ਦਾ ਜਿਹੜਾ ਯੂਥ ਪ੍ਰਧਾਨ ਸੀਗਾ ਕਿਸੇ ਸਮੇਂ ਦਾ, ਵਿਜੇਪਾਲ ਡਿੰਪੀ, ਉਹਦੇ ਤੇ ਦੋਸ਼ ਲਾਇਆ ਸੀ ਕਿ ਮੇਰਾ 50 ਲੱਖ ਰੁਪਈਆ ਖਾ ਗਿਆ, ਜਦ ਕਿ ਆਮਦਨ ਦੇ ਕੇਸ ਦੇ ਵਿੱਚ ਜਿਹੜੀ ਹੁੰਦੀ ਆ ਸਰੋਤ ਤੋਂ ਵੱਧ ਆਮਦਨ ਦੇ ਕੇਸ ਦੇ ਵਿੱਚ ਇਹ ਦੋਵੇਂ ਇਕੱਠੇ ਕੇਸਵਾਰ ਸੀਗੇ। ਤੇ ਇਹ ਸਮਝਿਆ ਜਾਂਦਾ ਸੀਗਾ ਕਿ SS ਵਿਰਕ ਜਦੋਂ DGP ਆ ਤਾਂ ਡਿੰਪੀ ਉਹਦਾ ਫਰੰਟਮੈਨ ਆ। ਹਾਲਾਂਕਿ ਚਲੋ ਮਾਮਲੇ ਉਹ ਨਿਬੜ ਗਏ, ਪਰ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸ ਦਿੱਤਾ ਕਿ SS ਵਿਰਕ ਕੌਣ ਆ। ਤੇ ਜੇ ਤੁਸੀਂ ਵੇਖੋਗੇ ਕਿ ਸਾਬਕਾ ਅਕਾਲੀ ਵਿਧਾਇਕ ਕੌਣ ਆ, ਉਹ ਨੇ ਸਰਜੀਤ ਸਿੰਘ ਮੱਕੜ। ਉਹ ਵੀ ਚੇਤੇ ਆ ਜਾਣਾ ਤੁਹਾਨੂੰ ਕਿ ਉਹ ਜਲੰਧਰ ਤੋਂ ਨੇ, ਪ੍ਰਗਟ ਸਿੰਘ ਵਾਲੇ ਇਲਾਕੇ ਤੋਂ। ਤਾਂ ਖੈਰ ਇਹ ਤੇ ਹੈਗੀ ਹੈ ਕਿ ਲੰਮੀ ਚੌੜੀ ਫਹਿਰਿਸਤ ਤਾਂ ਹੈਗੀ ਆ ਮੇਰੇ ਕੋਲ, ਕੱਲੇ ਕੱਲੇ ਦਾ ਬਾਇਓਡਾਟਾ ਹੈ। ਇੱਥੋਂ ਸਾਡੇ ਮਲੂਰ ਮੁਕਤਸਰ ਤੋਂ ਵੀ ਤਗੜੇ ਬੰਦੇ 2-3 ਗਏ ਨੇ। ਬਹੁਤ ਕੁਝ ਬਦਲ ਰਿਹਾ, ਬਹੁਤ ਜਲਦੀ ਬਦਲ ਰਿਹਾ ਹੈ। ਔਰ ਤੁਸੀਂ ਦੇਖੋਗੇ ਕਿ ਸੁਖਬੀਰ ਸਿੰਘ ਬਾਦਲ ਜਾਂ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਨਿਸ਼ਾਨਾ ਲਾਉਂਦੇ ਨੇ ਭਾਜਪਾ ਵਾਲਿਆਂ ਤੇ ਸਿਰਸਾ ਵਾਲੇ ਮਾਮਲੇ ਨੂੰ ਲੈ ਕੇ ਕਿ ਜੀ ਜਿਸ ਤਰ੍ਹਾਂ ਮੁਗਲ ਕਰਦੇ ਸੀ ਠੀਕ ਵੈਸਾ ਹੀ ਇਹ ਅੰਜਾਮ ਦੇ ਰਹੇ ਨੇ, ਤਾਂ ਉਹਨਾਂ ਨੇ ਵੀ ਬੜੇ ਕਰਾਰੇ ਵਾਰ ਕੀਤੇ ਇਹਨਾਂ ਤੇ। ਉਹਨਾਂ ਨੇ ਆਖਿਆ ਕਿ ਤੁਹਾਡੇ ਨਾਲੋਂ ਪੰਥ ਪ੍ਰਸਤ ਤਾਂ ਜ਼ਿਆਦਾ ਮੋਦੀ ਹੈ, ਤੁਸੀਂ ਗਦਾਰ ਹੋ ਪੰਥ ਦੇ, ਇੱਥੋਂ ਤੱਕ ਕਿਹਾ RP ਸਿੰਘ ਨੇ ਜੀ, ਸਟੇਟਮੈਂਟਾਂ ਨੇ ਅੱਜ ਦੀਆਂ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਖਰੀ ਦਿਸ਼ਾ ਤਿਆਰ ਕਰੇਗੀ ਪੰਜਾਬ ਦੀ ਰਾਜਨੀਤੀ। ਹਾਲਾਂਕਿ ਮੇਰਾ ਮੰਨਣਾ ਆ ਕਿ ਭਾਜਪਾ ਜੋ ਮਰਜ਼ੀ ਇੱਥੇ ਕਰ ਲਵੇ, ਜੋ ਕਰਨਾ ਜਿੰਨਾ ਮਰਜ਼ੀ ਤਾਣ ਲਾ ਲਵੇ, ਉਹ ਕਦੇ ਇਸ ਪੋਜੀਸ਼ਨ 'ਚ ਨਹੀਂ ਆ ਸਕਦੀ ਕਿ ਉਹ ਕਹਿ ਦੇਵੇ ਕਿ ਅਸੀਂ 30-40 ਸੀਟਾਂ ਹੀ ਇਕੱਲੇ ਆਪਣੇ ਦਮ ਤੇ ਲੈ ਜਾਵਾਂਗੇ। ਹਾਲਾਂਕਿ ਉਹ ਜ਼ੋਰ ਬਹੁਤ ਲਾ ਰਹੇ ਆ। ਤੁਸੀਂ ਦੇਖੋ ਕਿ ਬੰਦੇ ਐਸੇ ਉਹ ਆਪਣੀ ਪਾਰਟੀ 'ਚ ਖੜ ਰਹੇ ਆ ਜਿਨ੍ਹਾਂ ਦਾ ਆਪਾਂ ਨੂੰ ਚਿੱਤ ਖਿਆਲ ਹੀ ਨਹੀਂ ਕਿ ਵੀ ਜਾ ਸਕਦੇ ਆ।
ਜੀ, ਜੀ। ਤੇ ਸਰੋਤਿਓ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ ਹੈ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਖਬਰ ਕਰਾਂਗੇ, ਫਿਰ ਉਸ ਤੋਂ ਬਾਅਦ 'ਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੀਆਂ ਆਪਾਂ ਕਾਲਸ ਲੈਣੀਆਂ ਜਿਹੜੀਆਂ ਸ਼ੁਰੂ ਕਰਾਂਗੇ। ਅਗਲੀ ਗੱਲ ਕਰੀਏ, ਦਿੱਲੀ ਸਰਕਾਰ ਨੂੰ ਹਸਪਤਾਲਾਂ ਦੇ ਨਿਰਮਾਣ ਕਾਰਜ ਲਈ ਰੱਖਣ ਦੀ ਜਿਹੜੀ ਆ ਉਹ ਮਿਲ ਗਈ ਹੈ ਇਜਾਜ਼ਤ। ਹਾਂਜੀ ਹਾਂਜੀ, ਦੇਖੋ ਉੱਥੇ ਚੱਲਦਾ ਪਿਆ ਸੁਪਰੀਮ ਕੋਰਟ ਦੇ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਮਾਮਲਾ ਸੁਣਵਾਈ હતી। ਤਾਂ ਅੱਜ ਵੀ ਸੁਣਵਾਈ ਸੀਗੀ, ਤਾਂ ਸੁਣਵਾਈ ਦੇ ਵਿੱਚ ਵੈਸੇ ਯੂਪੀ ਵਾਲਿਆਂ ਨੇ ਬੜਾ ਕਮਾਲ ਦਾ, ਬੜਾ ਮਾਰਕੇ ਦਾ ਨਾ ਉੱਥੇ ਪੱਖ ਰੱਖ ਦਿੱਤਾ। ਸਹੀ ਗੱਲ। ਉਹ ਕਹਿੰਦੇ ਜੀ ਕਿ ਸਾਡੇ ਉਦਯੋਗ ਬੰਦ ਨਾ ਕਰਾਓ ਜੀ, ਕਹਿੰਦੇ ਕਿ ਇਹ ਤੇ ਹਵਾ ਜਿਹੜੀ ਪਾਕਿਸਤਾਨ ਚੋਂ ਆ ਰਹੀ ਹੈ, ਗੰਦੀ ਹਵਾ ਹੈ, ਸਾਡਾ ਕਹਿੰਦਾ ਦੋਸ਼ ਆ। ਤੇ ਪੈ ਗਏ ਜੱਜ ਸਾਹਿਬ, ਉਹ ਕਹਿੰਦੇ ਤੁਹਾਡਾ ਬੇੜਾ ਤਰਜੇ, ਤੁਹਾਡਾ ਹੁਣ ਅਸੀਂ ਪਾਕਿਸਤਾਨ ਦੀ ਇੰਡਸਟਰੀ ਬੰਦ ਕਰਾਉਣ ਤੁਰ ਪਈਏ। ਕਰਦੇ ਕੀ ਹੋ ਤੁਸੀਂ, ਦੱਸੋ, ਹੱਦ ਹੋ ਗਈ ਹੈ ਤੁਹਾਡੇ ਲਈ। ਇਹੋ ਜਿਹੇ ਤੇ ਉੱਥੇ ਤਰਕ ਰੱਖੇ ਜਾ ਰਹੇ ਨੇ, ਕਮਾਲ ਦੀਆਂ ਗੱਲਾਂ ਨੇ। ਪਹਿਲਾਂ ਪੰਜਾਬ, ਹੁਣ ਪਾਕਿਸਤਾਨ ਨੂੰ ਠੋਕ ਦਿੱਤਾ ਉਹਨਾਂ ਨੇ ਕਿ ਪਾਕਿਸਤਾਨ ਇਹ ਸਾਰਾ ਕੁਛ ਹੈ ਜੀ, ਜਿਹੜਾ ਉਹ ਬੰਨ ਕੇ ਇੱਧਰ ਨੂੰ ਕੱਲੀ ਜਾਣਾ। ਮਤਲਬ ਕਿ ਹਵਾ ਵੀ ਉਹਨਾਂ ਨੇ ਨਾ ਕੀਲੀ ਹੋਈ ਆ ਕਿ ਤੂੰ ਇੱਧਰ ਨੂੰ ਇੰਡੀਆ ਨੂੰ ਜਾਣਾ ਤੇ ਦਿੱਲੀ 'ਚ ਜਾ ਕੇ ਸਾਰਾ ਗੁੰਮ ਗਬਾਰ ਉੱਤੇ ਕੱਢ ਦੇਣਾ। ਖੈਰ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਬਾਤਾਂ ਚੱਲਦੀਆਂ। ਤਾਂ ਸੁਪਰੀਮ ਕੋਰਟ ਨੇ ਅੱਜ ਵੀ ਸਰਕਾਰਾਂ ਨੂੰ ਖਿੱਚਿਆ, ਤੇ ਇਹਨਾਂ ਨੇ ਕਿਹਾ ਸੀਗਾ, ਸੁਪਰੀਮ ਕੋਰਟ ਨੇ ਜਿਹੜੇ ਬੈਂਚ ਵਾਲੇ ਜੱਜ ਸਾਹਿਬਾਨ ਹੈ, ਜਸਟਿਸ ਨੇ, ਤਾਂ ਇਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਕੁਛ ਨਹੀਂ ਕਰੋਗੇ ਤਾਂ ਅਸੀਂ ਟਾਸਕ ਫੋਰਸ ਬਣਾ ਦੇਵਾਂਗੇ। ਤਾਂ ਇਸ ਡਰ ਦੇ ਮਾਰਿਆ ਕਿ ਸਾਡੀ ਫਜ਼ੀਅਤ ਪਹਿਲਾਂ ਹੀ ਬੜੀ ਹੋਈ ਆ, ਕੇਂਦਰ ਸਰਕਾਰ ਨੇ ਖੁਦ ਹੀ ਟਾਸਕ ਫੋਰਸ ਬਣਾ ਦਿੱਤੀ ਆ, ਜੋ ਵੇਖੇਗੀ ਕਿ ਗਾਂ ਵੀ ਐਕਸ਼ਨ ਪਲਾਨ ਜਿਹੜਾ ਵੀ ਉਹ ਲਿਖਿਆ ਗਿਆ। ਕਿਉਂਕਿ ਇਹਨਾਂ ਨੇ ਕੀ ਕੀਤਾ ਸੀਗਾ ਕਿ ਨਿਰਮਾਣ ਕਾਰਜ ਆਖਿਆ ਜੀ ਅਸੀਂ ਬੰਦ ਕਰਾਂਗੇ, ਤਾਂ ਸੈਂਟਰਲ ਵਿਸਟਾ ਕੰਮ ਚੱਲਦਾ ਹੀ ਰਿਹਾ, ਸੈਂਟਰਲ ਵਿਸਟਾ ਦਾ ਕੰਮ ਚੱਲਦਾ ਹੀ ਰਿਹਾ। ਫਿਰ ਇਸੇ ਤਰ੍ਹਾਂ ਸਕੂਲਾਂ ਦਾ ਵੀ ਰੌਲਾ ਪੈ ਗਿਆ, ਟਰੱਕਾਂ ਦਾ ਵੀ ਰੌਲਾ ਪੈ ਗਿਆ, ਕਾਫੀ ਕੁਝ ਹੋਇਆ। ਸੋ ਲਿਹਾਜ਼ਾ ਉਹ ਟਾਸਕ ਫੋਰਸ ਇਸ ਕਰਕੇ ਬਣਾ ਦਿੱਤੀ ਆ ਕਿ ਜਿਹੜਾ ਵੀ ਐਕਸ਼ਨ ਪਲਾਨ ਹੋਏਗਾ ਉਹਨੂੰ ਬਾਖੂਬੀ ਪਾਲਣ ਦੇ ਦਾਇਰੇ 'ਚ ਲਿਆਂਦਾ ਜਾਵੇ। ਇਹ ਵੇਖਣ ਵਾਸਤੇ ਟਾਸਕ ਫੋਰਸ ਜਿਹੜੀ ਆ ਉਹ ਤੈਨਾਤ ਕਰ ਦਿੱਤੀ ਗਈ ਆ ਕੇਂਦਰ ਸਰਕਾਰ ਵੱਲੋਂ। ਜੀ ਜੀ ਜੀ। ਤੇ ਸਰੋਤਿਓ ਇੱਥੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਤੇ ਫਿਰ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਅਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਵੇਰਕਾ ਵੱਲੋਂ ਬਿਲਕੁਲ ਘਰ ਵਰਗੇ ਸਵਾਦ ਵਾਲੇ ਆਲੂ, ਪਨੀਰ, ਮੇਥੀ ਦੇ ਪਰੌਂਠੇ, ਨਾਨ, ਅੰਮ੍ਰਿਤਸਰੀ ਕੁਲਚੇ, ਤੰਦੂਰੀ ਰੋਟੀ, ਗਾਰਲਿਕ ਨਾਨ, ਹਰ ਤਰ੍ਹਾਂ ਦੀਆਂ ਰੋਟੀਆਂ ਤੁਹਾਡੇ ਨਜ਼ਦੀਕੀ ਇੰਡੀਅਨ ਪੰਜਾਬੀ ਸਟੋਰਾਂ ਦੇ ਵਿੱਚ ਪਹੁੰਚ ਚੁੱਕੀਆਂ ਹਨ। ਅੱਜ ਹੀ ਵੇਰਕਾ ਬ੍ਰਾਂਡ ਦੇ ਹਰ ਤਰ੍ਹਾਂ ਦੇ ਪਰੌਂਠੇ, ਨਾਨ, ਕੁਲਚੇ ਆਪਣੇ ਨਜ਼ਦੀਕੀ ਇੰਡੀਅਨ ਸਟੋਰਸ ਤੋਂ ਲੈ ਕੇ ਆਓ ਅਤੇ ਇਹਨਾਂ ਦੇ ਘਰ ਵਰਗੇ ਸਵਾਦ ਦਾ ਆਨੰਦ ਮਾਣੋ। ਵੇਰਕਾ ਬ੍ਰਾਂਡ। ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਮਰੀਕਾ ਦਾ ਭਰੋਸੇਯੋਗ ਬ੍ਰਾਂਡ ਹੋਂਡਾ ਹੈ ਤੁਹਾਡੀ ਸੇਵਾ ਦੇ ਵਿੱਚ। ਹੋਂਡਾ ਆਫ ਕਲੋਵਿਸ ਵਿਖੇ ਨਵੀਂ ਇਨਵੈਂਟੋਰੀ ਪਹੁੰਚ ਚੁੱਕੀ ਹੈ। ਕਾਰਾਂ, SUVs, ਪਿਕਅਪ ਟਰੱਕਸ, ਹਰ ਇੱਕ ਚੀਜ਼ ਮੌਜੂਦ ਹੈ। ਇੱਥੇ ਜਾ ਕੇ ਅੱਜ ਹੀ ਆਪਣੇ ਪੰਜਾਬੀ ਵੀਰ ਰਾਜ ਸੰਧੂ ਦੇ ਨਾਲ ਗੱਲ ਕਰੋ। ਇਹਨਾਂ ਨੂੰ 12 ਸਾਲਾਂ ਦਾ ਐਕਸਪੀਰੀਅੰਸ ਹੈ, ਤੁਹਾਨੂੰ ਬਹੁਤ ਹੀ ਵਧੀਆ ਡੀਲ ਲੈ ਕੇ ਦੇਣਗੇ। 5599423528 ਹੋਂਡਾ ਆਫ ਕਲੋਵਿਸ, 750 ਵੈਸਟ ਹੌਰੰਡਨ ਐਵੀਨਿਊ ਕਲੋਵਿਸ। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 5092551299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299।
ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਏ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਫ੍ਰੈਜ਼ਨੋ ਸਿਟੀ ਆਪਣੇ ਫ੍ਰੈਜ਼ਨੋ ਸਿਟੀ ਦੇ ਵਸਨੀਕਾਂ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਨਵੀਆਂ ਡਿਸਟ੍ਰਿਕਟ ਲਾਈਨਸ ਕਿੱਦਾਂ ਬਣਾਈਆਂ ਜਾਣ। ਇਸ ਸੰਬੰਧ ਵਿੱਚ ਟਾਊਨ ਹਾਲ ਮੀਟਿੰਗ ਇਨ ਪਰਸਨ ਤੇ ਵਰਚੁਅਲੀ ਵੀਰਵਾਰ 2 ਦਸੰਬਰ ਨੂੰ ਸ਼ਾਮੀ 6 ਵਜੇ ਰੱਖੀ ਗਈ ਹੈ। ਨਵੇਂ ਬਣਾਏ ਗਏ ਡਿਸਟ੍ਰਿਕਟਸ ਹਲਕੇ ਸਿਟੀ ਆਫ ਫ੍ਰੈਜ਼ਨੋ ਦੀਆਂ ਇਲੈਕਸ਼ਨਸ ਦੇ ਉੱਤੇ ਪ੍ਰਭਾਵ ਪਾਉਣਗੇ ਅਗਲੇ 1 ਦਹਾਕੇ ਦੇ ਲਈ। ਤੁਹਾਡੇ ਨੇਬਰਹੁੱਡਸ ਦਾ ਕੌਣ ਇੰਚਾਰਜ ਹੋਵੇਗਾ ਤੇ ਇਸ ਨਾਲ ਤੁਹਾਡੇ ਨੇਬਰਹੁੱਡਸ ਵਿੱਚ ਤਬਦੀਲੀਆਂ ਆਉਣਗੀਆਂ। ਆਪਣੇ ਮੁਹੱਲੇ ਨੇਬਰਹੁੱਡਸ ਨੂੰ ਰੂਪਰੇਖਾ ਦੇਣ ਦੇ ਲਈ ਇਹਨਾਂ ਹੀਅਰਿੰਗਸ ਨੂੰ ਅਟੈਂਡ ਕਰੋ, ਪਬਲਿਕ ਕਮੈਂਟਸ ਸਬਮਿਟ ਕਰੋ ਤੇ ਕਮਿਊਨਿਟੀ ਆਫ ਇੰਟਰਸਟ ਫਾਰਮਸ ਭਰੋ। ਹੋਰ ਜਾਣਕਾਰੀ ਲਈ ਵਿਜ਼ਿਟ redistrictfresno.com। ਇਟਸ redistrictfresno.com। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨੇ ਕੀ ਐਨੋ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਇੱਕ ਵਾਰੀ ਫੇਰ ਜੀ ਐਨੋ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਨਮਸਕਾਰ ਜੀ। ਤੇ ਸਰੋਤਿਓ ਤੁਸੀਂ ਵੀ ਹੁਣ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਜੋ ਵੀ ਇਸ ਟਾਈਮ ਪੰਜਾਬ ਦੀ ਭਾਰਤ ਦੀ ਸਿਆਸਤ ਚੱਲ ਰਹੀ ਆ, ਕੋਈ ਵੀ ਤੁਹਾਡਾ ਸਵਾਲ ਉਸ ਦੇ ਨਾਲ ਸੰਬੰਧਿਤ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਆਓ ਵਾਰੀ ਸਿਰ ਕਰਦੇ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ। ਗੋਲਡੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ ਇਹ ਸਵਾਲ ਇਹ ਹੈ ਕਿ ਜਿੱਦਾਂ ਪੰਜਾਬ ਤੇ 7 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਤੇ ਇਹ ਵਿਆਜ ਨਵਜੋਤ ਸਿੰਘ ਸਿੱਧੂ ਦੇ ਕਹਿਣ ਅਨੁਸਾਰ 24% ਪੰਜਾਬ ਦੀ ਆਮਦਨੀ ਵਿਆਜ ਜਾ ਰਹੀ ਹੈ। ਜੇ ਇਹ 7-8 ਸਾਲ ਮੰਨ ਲਓ ਕਿੰਨੇ ਵੀ ਚਿਰ ਹੋਰ ਵੱਧਦਾ ਰਹਿੰਦਾ, ਜਿਸ ਟਾਈਮ ਦੇ 100% ਆਮਦਨੀ ਪ੍ਰਮਾਤਮਾ ਨਾ ਕਰੇ ਪੰਜਾਬ ਦੀ ਜੇ ਵਿਆਜ ਤੇ ਜਾਣ ਲੱਗ ਪਈ ਫਿਰ ਬਣੇਗਾ ਕੀ ਪੰਜਾਬ ਦਾ? ਇਹਦਾ ਐਂਡ ਕੀ ਹੈ? ਵੈਸੇ ਐਲਾਨਜੀਤ ਸਿੰਘ ਕੱਲਾ ਚੰਨੀ ਨਹੀਂ, ਐਲਾਨਜੀਤ ਸਿੰਘ ਤੇ ਬਹੁਤ ਸਾਰੇ ਬਣੇ ਹੋਏ ਨੇ। ਧੰਨਵਾਦ ਜੀ। ਧੰਨਵਾਦ ਜੀ। ਹਾਂਜੀ ਨਹੀਂ 7 ਲੱਖ ਕਰੋੜ ਰੁਪਈਆ ਕਰਜ਼ਾ ਤੇ ਨਹੀਂ ਹੈ ਪੰਜਾਬ ਦਾ। ਟੋਟਲ ਮੇਰੇ ਖਿਆਲ ਦੇ ਨਾਲ ਇਸ ਟਾਈਮ 3.5 ਲੱਖ ਕਰੋੜ ਹੈ ਜਿਹੜਾ ਵੱਧ ਕੇ ਕਹਿ ਲਓ ਕਿ 24-25 ਤੱਕ 4.5 ਲੱਖ ਕਰੋੜ ਹੋਣ ਦੀ ਸੰਭਾਵਨਾ ਹੈ। ਬਿਲਕੁਲ ਤੁਹਾਡੀ ਚਿੰਤਾ ਜਾਇਜ਼ ਹੈ ਵੈਸੇ, ਔਰ ਇਹ ਅੰਕੜੇ ਵੀ ਦਰੁਸਤ ਨੇ ਕਿ ਸਾਡਾ
ਜੋ ਰੈਵਨਿਊ ਆ ਉਹਦਾ ਇੱਕ ਹਿੱਸਾ ਜਿਹੜਾ ਆ ਉਹ ਚਲੇ ਜਾਂਦਾ ਇੱਧਰ ਵਿਆਜ ਦੇ ਵਿੱਚ। ਤਕਰੀਬਨ ਸਾਡੀ ਮੇਰੇ ਖਿਆਲ ਦੇ ਨਾਲ ਕਿਸ਼ਤ ਜਿਹੜੀ ਆ ਉਹ 15 ਤੋਂ 20 ਹਜ਼ਾਰ ਕਰੋੜ ਰੁਪਏ ਦੀ ਇੰਟਰਸਟ ਦੀ ਬਣਦੀ ਹੈ ਸਾਲਾਨਾ। ਫਿਰ ਜੇ ਤੁਸੀਂ ਇਸ ਤੋਂ ਇਲਾਵਾ ਤਨਖਾਹਾਂ, ਪੈਨਸ਼ਨਾਂ, ਭੱਤੇ ਇਹ ਵਾਲੀਆਂ ਚੀਜ਼ਾਂ ਪਾ ਲਓਗੇ ਜਾਂ ਹੋਰ ਬਜਟ ਦਾ ਜਿਹੜਾ ਹਿੱਸਾ ਪਾ ਲਓਗੇ ਤਾਂ ਸਾਡੇ ਕੋਲ ਮਤਲਬ ਕਿ ਪੂਰਾ ਹੀ ਹੁੰਦਾ। ਔਰ ਇੱਥੋਂ ਤੱਕ ਕਿ ਓਵਰਆਲ ਜਦੋਂ ਸਾਡੇ ਅਸੀਂ ਫਿਸਕਲ ਡੈਫਿਸਿਟ ਨੂੰ ਦੇਖਦੇ ਆ, ਵਿੱਤੀ ਵਰੇ ਦੇ ਘਾਟੇ ਨੂੰ ਦੇਖਦੇ ਆ, ਤਾਂ ਉਹ ਐਤਕੀ ਚਲੰਤ ਵਰੇ ਦਾ ਸਾਡਾ ਘਾਟਾ ਜਿਹੜਾ 24,240 ਕਰੋੜ ਦਾ ਹੈ। ਮਤਲਬ ਕਿ 25,000 ਕਰੋੜ ਤਾਂ ਅਸੀਂ ਘਾਟੇ 'ਚ ਹੀ ਤੁਰੇ ਫਿਰਦੇ ਆ। ਔਰ ਉਹ ਘਾਟਾ ਅਸੀਂ ਕਿਵੇਂ ਪੂਰਾ ਕਰਾਂਗੇ ਕਿ ਅਸੀਂ ਉਹਨੂੰ ਪੂਰਾ ਕਰਨ ਵਾਸਤੇ ਇੱਕ ਹੋਰ ਬੋਰੋ ਕਰਾਂਗੇ ਕਰਜ਼ਾ 1 ਸਾਲ ਬਾਅਦ ਵਿੱਚ। ਅੱਛਾ, ਉਹਦੀ ਵਿਆਜ ਵੀ ਫਿਰ ਐਕਸਟਰਾ ਲੱਗ ਜਾਏਗੀ। ਸੋ ਦਿੱਕਤ ਦੁਸ਼ਵਾਰੀ ਇੱਥੇ ਹੀ ਹੈ, ਪ੍ਰੋਬਲਮ ਇੱਥੇ ਹੀ ਹੈ। ਇੱਥੇ ਇਲਾਜ ਕਰਨ ਦੀ ਜ਼ਰੂਰਤ ਹੈ ਔਰ ਇਲਾਜ ਹੋ ਜਾਏਗਾ। ਨੋ ਪ੍ਰੋਬਲਮ, ਨੋ ਵਰੀ, ਕੋਈ ਚੱਕਰ ਨਹੀਂ ਹੈਗਾ, ਹੋ ਸਕਦਾ ਇਲਾਜ। ਉਹਦੇ ਵਾਸਤੇ ਦੇਖੋ ਤੁਹਾਨੂੰ ਕੀ ਹੈ ਕਿ ਕੁਝ ਸਬਸਿਡੀਆਂ ਜਿਹੜੀਆਂ ਬਹੁਤ ਤਕੜੇ ਬੰਦਿਆਂ ਨੂੰ ਜਾ ਰਹੀਆਂ ਜਾਂ ਤਕੜੇ ਬੰਦੇ ਜਿਹੜੇ ਆ ਉਹ ਟੈਕਸਾਂ ਤੋਂ ਬਚ ਰਹੇ ਆ, ਉਹ ਤੁਹਾਨੂੰ ਕਰਨਾ ਪਵੇਗਾ। ਮਤਲਬ ਕਿ ਐਲਾਨਜੀਤ, ਜਿੱਦਾਂ ਤੁਸੀਂ ਕਿਹਾ ਕਿ ਐਲਾਨਜੀਤ ਨਹੀਂ ਬਣਨ ਦਾ ਇੱਥੇ ਲੋੜ ਹੈਗੀ, ਇੱਥੇ ਬਲਕਿ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਆ ਕਿ ਗਰੀਬ ਨੂੰ ਵੱਧ ਦਿਓ, ਅਮੀਰ ਤੋਂ ਲੈ ਲਓ। ਆਹੀ ਫਾਰਮੂਲਾ ਵਰਤਣ ਦੀ ਜ਼ਰੂਰਤ ਆ। ਔਰ ਸਾਨੂੰ ਟੋਟਲ ਆਪਣਾ GDP ਦਾ ਜੇ ਤੁਸੀਂ ਦੇਖਣਾ ਹੋਏਗਾ ਨਾ ਕਲੈਕਸ਼ਨ ਵਾਲਾ, ਉਹ ਸਾਨੂੰ ਵਧਾਉਣਾ ਪਏਗਾ ਕਿ ਸਾਡੀ GDP ਜੋ ਕਲੈਕਸ਼ਨ ਹੈ ਇਸ ਟਾਈਮ ਜੇ ਤੁਸੀਂ ਦੇਖੋਗੇ ਹਰਿਆਣੇ ਦੇ ਮੁਕਾਬਲੇ ਉਹ ਪਛੜ ਰਹੀ ਹੈ ਲਗਾਤਾਰ। ਮੈਂ ਅੰਕੜੇ ਵੀ ਕੱਢ ਲਿਆਉਂਗਾ, ਬਹੁਤ ਜਲਦੀ ਕੱਢ ਲਿਆਉਂਗਾ ਮੈਂ ਉਹ, ਕਿਉਂਕਿ ਇਲੈਕਸ਼ਨ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਮਹੱਤਵਪੂਰਨ ਰਹਿਣਗੀਆਂ। ਤਾਂ ਸਾਨੂੰ ਆਪਣੀ GDP ਯਾਨੀ ਪੈਦਾਵਾਰ ਵਧਾਉਣ ਦੀ ਜ਼ਰੂਰਤ ਹੈ। ਰੈਵਨਿਊ ਜਿਹੜਾ ਆ ਉਹ ਵੱਧ ਤੋਂ ਵੱਧ ਆਵੇ ਤਾਂ ਕਿ ਜਿਹੜਾ ਸਾਡਾ ਫਿਸਕਲ ਡੈਫਿਸਿਟ ਹੈ ਉਹ ਘਟੇ, ਫੇਰ ਹੀ ਗੱਲ ਬਣ ਸਕਦੀ ਹੈ। ਉਦਾਂ ਐਲਾਨ ਕਰੋਗੇ ਤਾਂ ਨੁਕਸਾਨ ਹੀ ਕਰੋ ਜੀ। ਉਦਾਂ ਵੈਸੇ ਮਿੰਟੂ ਜੀ ਬਹੁਤ ਬੁਰੇ ਹਾਲ ਆ ਦੁਨੀਆ ਦੇ ਵਿੱਚ। ਚੌਸ਼ ਫੇਰੇ ਸਾਰੇ ਹੀ ਬਜਟ ਜਿਹੜੇ ਫਿਜ਼ੀਕਲ ਘਾਟੇ ਵਾਲੇ ਜਿਹੜੇ ਆ ਉਹ ਤੁਰੇ ਫਿਰਦੇ ਨੇ। ਇਹ ਡੈਟ ਲਈ ਕਿੱਥੋਂ ਜਾਂਦੇ ਨੇ, ਦੇਣਾ ਕਿਹਨੂੰ ਆ ਸਮਝ ਨਹੀਂ ਆਉਂਦੀ। ਜਿੱਦਣ ਜੀ ਕਰਦਾ ਹੈ ਉੱਤੇ ਲੀਕ ਵੀ ਮਾਰ ਲੈਂਦੇ, ਸਮਝ ਹੀ ਨਹੀਂ ਕਈ ਨਹੀਂ ਕਰਜ਼ਾ ਤਾਂ ਦੇਖੋ, ਕਰਜ਼ਾ ਹਰੇਕ ਨੂੰ ਲੈਣਾ ਪੈਂਦਾ, ਦੇਸ਼ ਚਲਾਉਣ ਵਾਸਤੇ ਵੀ, ਸਟੇਟ ਚਲਾਉਣ ਵਾਸਤੇ। ਕਰਜ਼ਾ ਤੁਸੀਂ ਹਰੇਕ ਸਾਲ ਲੈ ਕਿੰਨਾ ਰਹੇ ਹੋ ਔਰ ਉਸ ਲੈ ਕੇ ਕਰਜ਼ੇ ਨੂੰ ਤੁਸੀਂ ਕਹਾਂ ਯੋਜਨਾਵਾਂ ਕੀ ਚਲਾ ਰਹੇ ਹੋ। ਜੇ ਕਰਜ਼ਾ ਲੈ ਕੇ, ਮੇਰੀ ਗੱਲ ਸੁਣੋ, ਪਿਓ ਦੀ ਪੱਗ ਗਹਿਣੇ ਰੱਖ ਕੇ ਘੇ ਖਾ ਕੇ ਤੇ ਕੁਸ਼ਤੀ ਲੜਨ ਦੀ ਥਾਂ ਤੇ ਉੱਥੇ ਜਰਦਾ ਮਲਣਾ ਹੁੰਦਾ ਤੇ ਬਹਿ ਕੇ, ਉਹਦਾ ਕੀ ਫਾਇਦਾ ਫਿਰ? ਸਮਝਦੇ ਹੋ ਨਾ ਮੈਂ ਕੀ ਕਹਿ ਰਿਹਾ? ਜਾਂ ਤਾਂ ਲੋਨ ਲਿਆ ਤੁਸੀਂ ਵਰਲਡ ਬੈਂਕ ਤੋਂ ਲਿਆ, ਤੁਸੀਂ ਆਪਣੇ ਬਿਜਲੀ ਦੇ ਪ੍ਰੋਜੈਕਟ ਲਾ ਲਓ, ਤੁਸੀਂ ਪਾਣੀ ਦੇ ਪ੍ਰੋਜੈਕਟ ਲਾ ਲਓ ਕਿ ਪਾਣੀ ਅਸੀਂ ਕਿੱਦਾਂ ਸੇਵ ਕਰਨਾ ਹੈ ਆਪਣਾ। ਤੁਸੀਂ ਐਗਰੀਕਲਚਰ ਨੂੰ ਮਤਲਬ ਕਿ ਜਿਵੇਂ ਆਪਾਂ ਦੇਖਦੇ ਆ ਅੱਜ ਕੱਲ ਆਪਾਂ ਕਿੰਨਾ ਦੇਖਦੇ ਆ ਕਿ ਆਰਗੈਨਿਕ ਖੇਤੀ ਦਾ ਆਪ ਖੁਦ ਪ੍ਰੋਡਕਟ ਬਣਾ ਕੇ ਵੇਚਣ ਦਾ ਕਿੰਨਾ ਵੱਡਾ ਬਾਜ਼ਾਰ ਹੈ। ਜਾਂ ਤਾਂ ਇਸ ਪਾਸੇ ਕਿ ਉਸ ਪੈਸੇ ਦੇ ਨਾਲ, ਬੋਰੋ ਕੀਤੇ ਪੈਸੇ ਦੇ ਨਾਲ ਤੁਸੀਂ ਕੋਈ ਡਿਵੈਲਪਮੈਂਟ ਕਰੋ। ਜੇ ਇਹ ਆਹੀ ਕੁਝ ਕਰਨਾ ਹੈ ਕਿ 5 ਸਾਲ ਟਾਈਮ ਪਾਸ ਕਰਨਾ ਤਾਂ ਉਹ ਤੁਹਾਡਾ ਲਗਾਤਾਰ ਕਰਜ਼ਾ ਵਧੇਗਾ। ਮੈਂ ਤੁਹਾਨੂੰ ਜਾਣਕਾਰੀ ਦਿੰਦਾ ਇੰਟਰਸਟਿੰਗ ਕਿ ਪੰਜਾਬ ਵਾਹਿਦ ਸੂਬਾ ਹੈ ਜਿਹਦੀ GDP ਦਾ 50% ਉਹਨੇ ਕਰਜ਼ਾ ਪਹਿਲਾਂ ਹੀ ਲੈ ਰੱਖਿਆ। ਸਾਡੀ ਟੋਟਲ GDP ਜਿਹੜੀ ਆ ਉਹ ਤਕਰੀਬਨ 6 ਲੱਖ ਕਰੋੜ ਬਣਦੀ ਆ, ਤਾਂ ਮਤਲਬ ਕਿ 3 ਲੱਖ ਕਰੋੜ ਦਾ ਤਾਂ ਅਸੀਂ ਕਰਜ਼ਾ ਲੈ ਚੁੱਕੇ ਹਾਂ, ਜਿੰਨੀ ਸਾਡੀ ਕੁੱਲ ਆਮਦਨ ਹੈ ਜੀ। 52.5% ਕੁੱਲ ਪੈਦਾਵਾਰ ਹੈ ਜੀ। 52% ਜਿਹੜਾ ਇਸ ਟਾਈਮ ਪਬਲਿਕ ਡੈਟ ਹੈਗਾ ਜੀ। ਇਸ ਦੇ ਵਿੱਚ ਜਿਹੜੀ ਉਹ ਗੱਲ ਕਰ ਰਹੇ ਸੀ ਸ਼ਾਇਦ ਉਹ ਕਹਿੰਦੇ ਵੀ 5 ਸਾਲਾਂ ਦੇ ਵਿੱਚ ਦੁੱਗਣਾ ਹੋ ਜਾਣਾ। ਕੈਗ ਦੀ ਰਿਪੋਰਟ ਦੇ ਨਾਲ ਇੱਕ ਆਈ ਸੀ ਵੀ ਪੰਜਾਬ ਦੇ ਉੱਤੇ ਕਰਜ਼ਾ 5 ਸਾਲਾਂ ਦੇ ਵਿੱਚ ਦੁੱਗਣਾ ਨਹੀਂ ਹੋ ਜਾਏਗਾ, 24-25 ਤੀਕ ਉਹ 3.25 ਲੱਖ ਕਰੋੜ ਹੋ ਜਾਏਗਾ। ਮਤਲਬ ਕਿ ਹੋਰ 3-4 ਸਾਲਾਂ ਦੇ ਵਿੱਚ 1.5 ਲੱਖ ਕਰੋੜ ਰੁਪਇਆ ਹੋਰ ਚੜ ਜਾਏਗਾ। ਪਰ ਜੇ ਤੁਸੀਂ ਆਪਣਾ ਰੈਵਨਿਊ ਜਾਂ ਆਪਣੀ GDP ਨਹੀਂ ਵਧਾਓਗੇ ਤਾਂ ਫਿਰ ਬਿਲਕੁਲ ਡੁੱਬਦੇ ਜਾਓਗੇ। ਕਰਜ਼ਾ ਤਾਂ ਹੋਰ ਸਟੇਟਾਂ ਤੇ ਬਹੁਤ ਹੈ, ਬਹੁਤ ਡਾਟਾ ਕੱਢ ਕੇ ਦੇਖ ਲਓ, ਗੁਜਰਾਤ ਤੇ ਕਿਹੜਾ ਥੋੜਾ ਵਾ ਜੀ। ਅਵਤਾਰ ਸਿੰਘ ਜੀ। ਹਾਂਜੀ, ਰਾਜਕਰਨਵੀਰ ਸਿੰਘ ਜੀ ਤੇ ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ, ਮੇਰੇ 2 ਛੋਟੇ ਸਵਾਲ ਆ। ਪਹਿਲੀ ਤਾਂ ਗੱਲ, ਜਿੰਨੇ ਵੀ ਆਪਣੇ MP MLA ਆ ਪੰਜਾਬ ਦੇ,
ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜੀ ਆ ਉਦੋਂ ਦੀ ਇਹਨਾਂ ਦੀ ਪ੍ਰਾਪਰਟੀ ਦੇਖ ਲਓ ਤੇ ਇਲੈਕਸ਼ਨ ਤੋਂ ਬਾਅਦ ਜਿਹੜੀ ਹੁਣ ਤੱਕ ਦੀ ਪ੍ਰਾਪਰਟੀ ਆ, ਪਹਿਲੀ ਛੱਡ ਕੇ ਜੇ ਸਾਰੀ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰਕੇ ਕੁਰਕੀ ਜਾਵੇ ਤਾਂ ਪੰਜਾਬ ਦਾ ਕਰਜ਼ਾ ਲੱਥ ਸਕਦਾ। ਤੇ ਦੂਜਾ ਇੱਕ ਵਿਕਰਮਜੀਤ ਸਿੰਘ ਮਜੀਠੀਆ ਦੇ ਅਗੇਂਸਟ ਨਿਰੰਜਨ ਸਿੰਘ ਨੇ ਡਰੱਗ ਦੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਸੀ। ਉਹਨੇ ਆਪਣੀ ਬੰਦ ਰਿਪੋਰਟ ਲਿਫਾਫੇ ਦੇ ਵਿੱਚ ਕੋਰਟ 'ਚ ਦੇ ਦਿੱਤੀ ਸੀ। ਉਹ ਰਿਪੋਰਟ ਮੈਨੂੰ ਜੀ ਕਿਉਂ ਨਹੀਂ ਖੁੱਲ ਰਹੀ? ਕਿਹਦਾ ਪ੍ਰੈਸ਼ਰ ਹੈ ਉਹਦੇ ਉੱਤੇ? ਵਿਧਾਨ ਸਭਾ ਦੇ ਵਿੱਚ ਕਦੀ ਕਿਸੇ ਨੇ ਸਵਾਲ ਨਹੀਂ ਉਠਾਇਆ? ਉਹ ਕਦੀ ਖੁੱਲੂਗੀ ਵੀ ਰਿਪੋਰਟ ਕਿ ਆਸ ਹੈ ਕਿ ਨਹੀਂ ਖੁੱਲੂਗੀ? ਜੀ ਬਹੁਤ ਬਹੁਤ ਧੰਨਵਾਦ। ਨਹੀਂ ਜੀ, ਨਿਰੰਜਨ ਸਿੰਘ ਨੇ ਜਿਹੜੀ ਰਿਪੋਰਟ ਦਿੱਤੀ ਹੈ, ਠੀਕ ਹੈ, ਮਾਮਲਾ ਜਿਹੜਾ ਉਹ ਅਦਾਲਤ ਦੇ ਵਿੱਚ ਆ, ਪਰ ਉਹ ਈਡੀ ਦੇ ਅਧਿਕਾਰੀ ਸਨ ਤੇ ਨਿਰੰਜਨ ਸਿੰਘ ਨੇ ਰਿਟਾਇਰਮੈਂਟ ਤੋਂ ਬਾਅਦ ਇਹ ਦੋਸ਼ ਲਾਇਆ ਸੀਗਾ ਕਿ ਚਲੋ ਮੇਰੇ ਨਾਲ ਤਾਂ ਜੋ ਹੋਇਆ, ਮੇਰਾ ਤਬਾਦਲਾ ਕੀਤਾ ਗਿਆ, ਹਾਈ ਕੋਰਟ ਦੇ ਵਿੱਚ ਇਨਵੋਲਵ ਹੋਇਆ ਵਗੈਰਾ, ਸਾਰੀਆਂ ਚੀਜ਼ਾਂ ਚੱਲੀਆਂ, ਪਰੰਤੂ ਹੋਇਆ ਕਿ ਫਾਈਲਾਂ ਜਿਹੜੀਆਂ ਉਹ ਦਿੱਲੀ ਮੰਗਾ ਕੇ ਰੱਖ ਲਈਆਂ ਗਈਆਂ ਉਸ ਕੇਸ ਨਾਲ ਜੁੜੀਆਂ। ਤਾਂ ਇਹਦੇ ਵਿੱਚ ਤਾਂ ਸਭ ਸਾਫ਼ ਹੀ ਹੈ ਕਿ ਕੀ ਚੱਲ ਰਿਹਾ ਸੀਗਾ ਮਾਜਰਾ। ਤਾਂ ਰਿਪੋਰਟ ਜਿਹੜੀ ਤੁਸੀਂ ਸੀਲਬੰਦ ਰਿਪੋਰਟ ਕਹਿੰਦੇ ਹੋ, ਉਹ ਸੀਲਬੰਦ ਰਿਪੋਰਟ ਹੈਗੀ ਐਸਟੀਐਫ ਦੀ। ਇੱਕ ਹੋਰ ਰਿਪੋਰਟ ਆ ਸਿਧਾਰਥ ਚੱਟੋਪਾਧਿਆਏ ਦੀ। ਇਹ ਦੋ ਰਿਪੋਰਟਾਂ ਨੇ ਔਰ ਇਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਵਾਰ-ਵਾਰ ਇਹ ਗੱਲ ਆਉਂਦੇ ਨੇ, ਹਾਲਾਂਕਿ ਮੈਂ ਉਹ ਕਾਪੀ ਨਹੀਂ ਪੜ੍ਹੀ, ਮੈਂ ਮਾਫ ਕਰਨਾ, ਕਿਉਂਕਿ ਉਹ ਲੀਕ ਹੋਈ ਸੀ ਕਿ ਰਿਪੋਰਟ ਇਸ ਤਰ੍ਹਾਂ ਲੀਕ ਹੋਇਆ ਡਾਕੂਮੈਂਟ ਅਦਾਲਤ ਦਾ ਆਪਾਂ ਰੱਖੀਏ ਸੇਵ ਕਰਕੇ, ਉਹ ਠੀਕ ਨਹੀਂ ਹੁੰਦਾ, ਵਾਜਬ ਨਹੀਂ ਹੈ। ਇਹਨਾਂ ਨੇ ਲੀਕ ਕੀਤਾ ਸੀਗਾ ਸਿੱਧੂ ਹੋਰਾਂ ਨੇ। ਤਾਂ ਇਹ ਵਾਰ-ਵਾਰ ਇੱਕ ਗੱਲ ਕਲੇਮ ਕਰਦੇ ਆ ਕਿ ਕੋਰਟ ਨੇ ਕਿਤੇ ਨਹੀਂ ਮੈਂਸ਼ਨ ਕੀਤਾ ਕਿ ਤੁਸੀਂ ਇਹਨੂੰ ਜਨਤਕ ਨਹੀਂ ਕਰ ਸਕਦੇ। ਸੋ ਇਹ ਗੱਲ ਹੈਗੀ ਆ। ਉਹ ਦੋ ਰਿਪੋਰਟਾਂ ਨੇ ਸੀਲਬੰਦ ਰਿਪੋਰਟਾਂ, ਇੱਕ ਸਿਧਾਰਥ ਚੱਟੋਪਾਧਿਆਏ ਦੀ ਹੈ ਜਿਹਦੇ ਵਿੱਚ ਬੜੇ ਵੱਡੇ ਪੁਲਿਸ ਦੇ ਮਗਰਮੱਛ ਫਸਦੇ ਆ, ਡੀਜੀਪੀ ਤੱਕ, ਉਸ ਟਾਈਮ ਦੇ ਡੀਜੀਪੀ ਤੱਕ ਮਤਲਬ ਕਿ, ਤੇ ਦੂਸਰੇ ਪਾਸੇ ਇੱਕ ਰਿਪੋਰਟ ਹੈਗੀ ਹੈ ਐਸਟੀਐਫ ਦੀ। ਇਹ ਦੋਨੇ ਰਿਪੋਰਟਾਂ ਜਿਹੜੀਆਂ ਉਹ ਸੀਲਬੰਦ ਨੇ, ਇਹਦੇ ਮਤਲਬ ਕਿ ਜਨਤਕ ਕੀਤੀਆਂ ਨਹੀਂ ਗਈਆਂ ਜਾਂ ਐਕਸ਼ਨ ਦੇ ਦਾਇਰੇ 'ਚ ਨਹੀਂ ਲਿਆ ਗਿਆ। ਜੀ ਜੀ ਬਿਲਕੁਲ। ਤੇ ਜਿਹੜੀ ਇਹਨਾਂ ਨੇ ਪ੍ਰਾਪਰਟੀ ਵਾਲੀ ਗੱਲ ਕੀਤੀ ਸੀ ਵੀ ਕੁਰਕੀ ਕਰਕੇ ਕਰਜ਼ਾ ਲਾ ਲਈ, ਨਹੀਂ ਹੈ, ਐਸਾ ਤੇ ਨਹੀਂ ਹੈ, ਸੰਭਵ ਹੈ ਨਾ। ਦੇਖੋ ਗੱਲ ਇਹ ਆ ਕਿ ਆਪਾਂ ਹੁਣ ਇਹ ਗੱਲ ਤੇ ਸਮਝ ਸਕਦੇ ਹਾਂ ਕਿ ਠੀਕ ਆ, ਮਾਰਖੋਰੀ ਇਹ ਲੀਡਰ ਕਰਦੇ ਨੇ, ਕੋਈ ਦੋ ਰਾਏ ਨਹੀਂ ਇਹਦੇ ਵਿੱਚ, ਤੇ ਰੱਜ ਕੇ ਕਰਪਸ਼ਨ ਹੁੰਦੀ ਆ, ਰਾਜਨੀਤੀ ਜਿਹੜੀ ਆ ਉਹ ਇਸ ਟਾਈਮ ਕਰਪਟ ਖੇਡ ਆ। ਪਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ? ਹੁਣ ਮੰਨ ਲਓ ਕੋਈ ਵੀ ਬੰਦਾ ਆ, ਪਿੰਡ ਦੇ ਵਿੱਚੋਂ ਵੀ ਕੋਈ ਬੰਦਾ ਤਰੱਕੀ ਕਰੇ, ਮੈਂ ਤੁਹਾਨੂੰ ਇੱਕ ਸਹਿਜ ਸੁਭਾਅ ਦੀ ਗੱਲ ਦੱਸ ਦਿੰਦਾ ਆ, ਤਾਂ ਇੱਥੇ ਸਾਡੇ ਲੋਕ ਕਹਿੰਦੇ ਆ ਕਿ ਜ਼ਰੂਰ ਕੋਈ 2 ਨੰਬਰ ਦਾ ਕੰਮ ਕਰਦਾ ਹੈ। ਹੁਣ ਜੇ ਆਪਾਂ ਇਸ ਪਰਸੈਪਸ਼ਨ ਨੂੰ ਲੈ ਕੇ ਚੱਲੀਏ ਤਾਂ ਉਹਦਾ ਘਰ ਪਹਿਲਾਂ ਤੋੜ ਕੇ ਤੇ ਫੇਰ ਵੇਖਣਾ ਚਾਹੀਦਾ ਕਿ ਤੂੰ ਇਹ ਕੋਠੀ ਕਿੱਦਾਂ ਪਾਈ। ਕਿੱਦਾਂ ਨਹੀਂ ਹੋ ਸਕਦਾ? ਹੋ ਸਕਦਾ ਉਸ ਬੰਦੇ ਨੇ ਪਿੰਡੋਂ ਜਾ ਕੇ ਕਿਤੇ ਸ਼ਹਿਰ ਦੂਰ ਰਹਿ ਕੇ ਮਿਹਨਤ ਕੀਤੀ ਹੋਵੇ, ਦਿਨ ਰਾਤ ਕਿਸੇ ਕੰਪਨੀ 'ਚ ਜੌਬ ਕੀਤੀ ਹੋਵੇ, ਦਿਨ ਰਾਤ ਤਰੱਕੀ ਕਰਕੇ ਕੋਈ ਅਹੁਦਾ ਹਾਸਲ ਕੀਤਾ ਹੋਵੇ। ਸੋ ਇਹ ਚੀਜ਼ ਆ ਕਿ ਸਾਡੀ ਪਰਸੈਪਸ਼ਨ ਵੀ ਕੁਝ ਇਸ ਤਰ੍ਹਾਂ ਦੀ ਬਣ ਜਾਂਦੀ ਆ। ਹਾਂ, ਗੱਲ ਇਹ ਹੈ ਕਿ ਠੀਕ ਹੈ ਕਿ ਇਹਨਾਂ ਦੀ ਆਮਦਨ ਜਿਸ ਤਰ੍ਹਾਂ ਵੱਧਦੀ ਉਹ ਸਭ ਨੂੰ ਪਤਾ ਹੀ ਹੈ, ਪਰ ਉਹ ਹੁਣ ਕੋਈ ਇਨਵੈਸਟੀਗੇਸ਼ਨ ਕਰੇ ਤਾਂ ਇਨਵੈਸਟੀਗੇਸ਼ਨ ਕਿਹਨ ਕਰਨੀ ਹੈ? ਕਿਉਂਕਿ ਉਹ ਆਪ ਹੀ ਤੇ ਸਰਕਾਰ ਹੋਣਗੇ ਨਾ, ਆਪ ਹੀ ਵਿਰੋਧੀ ਤੇ ਹੋਣਗੇ, ਤਾਂ ਇਨਵੈਸਟੀਗੇਸ਼ਨ ਕੌਣ ਕਰੇਗਾ? ਹਾਂ, ਕੁਝ ਲੋਕ ਫਸਦੇ ਨੇ ਪਰ ਉਹਨਾਂ ਦੇ ਕੇਸ ਵੀ ਜਿਹੜੇ ਕੱਟੇ ਕੌਡੀਆਂ ਰੁੱਲ ਜਾਂਦੇ ਆ। ਜੀ ਜੀ। ਅਗਲੇ ਕਾਲਰ ਸੁਰਿੰਦਰ ਸਿੰਘ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ ਜਿਹੜਾ ਇੱਕ ਤਾਂ ਲਖੀਮਪੁਰ ਖੀਰੀ ਵਾਲਾ ਉਹ ਏਡਾ ਵੱਡਾ ਕਾਂਡ ਹੋਇਆ, ਉਹਦੀ ਅਪਡੇਟ ਕੀ ਆ? ਤੇ ਬਾਕੀ ਇਸ ਤਰ੍ਹਾਂ ਨਹੀਂ ਮਹਿਸੂਸ ਹੋ ਰਿਹਾ ਜਿਹੜਾ ਦੌੜ ਕੇ ਹੁਣ ਭਾਜਪਾ ਵੱਲ ਨੂੰ ਜਾ ਰਹੇ ਆ, ਤੇ ਅਕਸਰ ਹੀ ਹੁਣ ਇਹ ਇਦਾਂ ਦਾ ਸੋਚ ਰਹੇ ਆ ਵੀ ਹੁਣ ਇਹ ਕਿਤੇ ਨਾ ਕਿਤੇ ਹੇਰਾ ਫੇਰੀ ਜਾਂ ਗੱਫੇ ਲਾਉਣ ਦੇ ਮੌਕੇ ਮਿਲਣੇ ਆ ਬਾਅਦ ਵਿੱਚ ਸਿੱਧੇ ਸਾਦੇ ਲੋਕਾਂ ਨੂੰ ਲੁੱਟਣ ਲਈ, ਤਾਂ ਦਵਾ ਦਵ ਹੱਲਾ ਮਾਰ ਲਓ। ਇਹ ਇਦਾਂ ਦੀ ਚਾਲ ਚੱਲ ਰਹੀ ਹੈ। ਉਹ ਚੰਗਾ ਵੀਰ ਜੀ, ਬਸ ਇੰਨਾ ਕੀ ਮੈਂ ਭਾਜੀ ਹੁਣ ਤਾਂ ਪੁੱਛਣਾ ਹੈ। ਮਿਹਰਬਾਨੀ ਭਾਜੀ, ਕੱਟੇ ਨਾ। ਹਾਂਜੀ, ਨਹੀਂ, ਰਾਜਨੀਤੀ 'ਚ ਹਮੇਸ਼ਾ ਮੌਕਾ ਪ੍ਰਸਤੀ ਹੀ ਕਾਮਯਾਬ ਹੁੰਦੀ ਹੈ ਜੀ। ਤਾਂ ਜ਼ਿੰਦਗੀ 'ਚ ਵੈਸੇ ਆਪਾਂ ਉਦਾਂ ਵੀ ਦੇਖਦੇ ਆ ਨਾ, ਸਧਾਰਨ ਫਿਲਾਸਫੀ ਹੈ ਕਿ ਉਹ ਬੰਦੇ ਹਮੇਸ਼ਾ ਕਾਮਯਾਬ ਰਹਿੰਦੇ ਆ ਜਿਹੜੇ ਮੌਕਾ ਕ੍ਰੀਏਟ ਕਰਦੇ ਆ ਤੇ ਫਿਰ ਮੌਕਾ ਕੈਸ਼ ਕਰਦੇ ਆ। ਸਮਝਦੇ ਹੋ ਨਾ ਕਿ ਜ਼ਿੰਦਗੀ 'ਚ ਕਾਮਯਾਬੀ ਉਹੀ ਇਨਸਾਨ ਹੁੰਦੇ ਆ ਜਿਹੜੇ ਮੌਕਾ ਕ੍ਰੀਏਟ ਕਰਦੇ ਆ ਫਿਰ ਮੌਕੇ ਨੂੰ ਕੈਸ਼ ਕਰਦੇ ਆ। ਏਦਾਂ ਹੀ ਰਾਜਨੀਤੀ 'ਚ ਵੀ ਇਹੀ ਸਾਰਾ ਕੁਝ ਚੱਲਦਾ। ਉਹ ਮਾਰਖੋਰੀ ਚੱਲੇਗੀ, ਏਦਾਂ ਹੀ ਹੋਏਗਾ।
ਭਾਜਪਾ 'ਚ ਜਾਣ ਦਾ ਫਾਇਦਾ ਮਿਲ ਜਾਂਦਾ ਹਜ਼ੂਰ, ਕਿ ਜਿੱਦਾਂ ਤੁਸੀਂ ਇਕਬਾਲ ਸਿੰਘ ਲਾਲਪੁਰਾ ਨੂੰ ਦੇਖ ਲਓ, ਕਿੰਨੇ ਵਧੀਆ ਉਹਨਾਂ ਦੇ ਖਿਆਲਾਤ ਨੇ, ਗੁਰਸਿੱਖ ਨੇ, ਇੱਕ ਉਹਨਾਂ ਦਾ ਵਿਧਾਇਕ ਪੁਲਿਸ ਕੈਰੀਅਰ ਹੈ, ਸਾਰਿਆਂ 'ਚ ਹੀ ਉਹ ਸਨਮਾਨ ਮਤਲਬ ਕਿ ਪਾਉਂਦੇ ਸਨ, ਪਰ ਅਚਾਨਕ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰਦੇ ਆ। ਵੈਸੇ ਤੁਸੀਂ ਦੇਖਿਆ ਹੋਗਾ ਕਿ ਉਹਨਾਂ ਦੀ ਸਭ ਤੋਂ ਘੱਟ ਕੰਟਰੋਵਰਸੀ ਰਹੀ ਹੈ ਇਸ ਦਰਮਿਆਨ, ਉਹ ਜ਼ਿਆਦਾਤਰ ਮਤਲਬ ਕਿ ਹੇਠਲੇ ਪੱਧਰ ਤੇ ਨਹੀਂ ਜਾਂਦੇ, ਕਤਈ ਵੀ ਨਹੀਂ ਜਾਂਦੇ। ਤਾਂ ਬਾਅਦ ਚ ਉਹਨਾਂ ਨੂੰ ਸਨਮਾਨ ਕਿੱਡਾ ਵੱਡਾ ਦਿੱਤਾ ਗਿਆ, ਘੱਟ ਗਿਣਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਨੇ ਅੱਜ ਉਹ, ਜਦ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕੀਤਿਆਂ ਮੇਰੇ ਖਿਆਲ ਦੇ ਨਾਲ 2.5-3 ਸਾਲ ਹੋਏ ਹੋਣੇ ਮਸੀਂ, ਅੱਜ ਕਿਸ ਅਹੁਦੇ ਤੇ ਬੈਠੇ ਨੇ ਉਹ। ਸੋ ਇਸ ਕਰਕੇ ਇਹਨਾਂ ਬੰਦਿਆਂ ਨੂੰ ਕਿਤੇ ਨਾ ਕਿਤੇ ਇਹ ਵੀ ਆਕਾਂਖਿਆ ਜਿਹੜੀ ਹੈ ਉਹ ਵੱਢ ਕੇ ਖਾਂਦੀ ਹੈ ਕਿ ਜੇ ਇੱਥੇ ਵੀ ਨਾ ਸੂਤ ਆਇਆ ਤੇ ਘੱਟੋ ਘੱਟ ਕੱਲ ਨੂੰ ਕਿਤੇ ਹੋਰ ਫਿੱਟ ਹੋ ਜਾਵਾਂਗੇ। ਐਡੀ ਵੱਡੀ ਪਾਰਟੀ ਆ, ਏਡਾ ਵੱਡਾ ਦੇਸ਼ ਆ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਢਾਂਚੇ 'ਚ ਫਿੱਟ ਹੋ ਜਾਵਾਂਗੇ। ਸੋ ਇਸ ਕਰਕੇ ਵੀ ਇੱਧਰ ਭਾਜਪਾ ਵੱਲੋਂ ਲੜਿਆ ਜਾ ਰਿਹਾ। ਕਾਂਗਰਸ ਜਿਹੜੀ ਉਹ ਇਸ ਟਾਈਮ ਸੱਤਾ ਦੇ ਵਿੱਚ ਆ, ਔਰ ਜੇ ਤੁਸੀਂ ਦੇਖੋਗੇ ਕਲੈਕਟਿਵ ਇੱਕ ਪਰਸੈਪਸ਼ਨ ਜਿਹੜੀ ਬਣਦੀ ਆ ਕਿ ਹਾਂ ਬਈ ਆ ਦੂਜਿਆਂ ਦੇ ਮੁਕਾਬਲੇ, ਕਿਉਂਕਿ ਸਾਡੇ ਕੋਲ ਕਈ ਵਾਰ ਆਪਸ਼ਨ ਹੋਰ ਨਹੀਂ ਬਚਦਾ, ਅਸੀਂ ਦੇਖਦੇ ਹਾਂ ਕਿ ਮਾੜਿਆਂ 'ਚੋਂ ਘੱਟ ਮਾੜਾ ਕੌਣ ਹੈ, ਚੋਰ 'ਚੋਂ ਛੋਟਾ ਚੋਰ ਕੌਣ ਹੈ, ਵੱਡਾ ਚੋਰ ਕੌਣ ਹੈ, ਬੇਈਮਾਨ ਕਿਹੜਾ ਘੱਟ ਆ ਕਿਹੜਾ ਜ਼ਿਆਦਾ ਆ। ਤਾਂ ਕਈ ਵਾਰ ਇਹ ਵੀ ਵੇਖਣਾ ਪੈਂਦਾ ਕਿ ਯਾਰ ਹੈ ਤਾਂ ਸਾਰੇ ਤਕਰੀਬਨ ਇੱਕੋ ਜਿਹੇ ਆ, ਪਰੰਤੂ ਇਸ ਟਾਈਮ ਪਲੜਾ ਕਿਹਦਾ ਭਾਰੀ ਨਜ਼ਰ ਆਉਂਦਾ। ਤਾਂ ਇਸ ਕਰਕੇ ਕਾਂਗਰਸ ਵੱਲ ਵੀ ਉਡਾਰੀਆਂ ਜ਼ਿਆਦਾ ਵੱਜ ਰਹੀਆਂ, ਬਾਕੀ ਕਾਂਗਰਸ ਦੇ ਵਿੱਚੋਂ ਵੀ ਵੱਜਣਗੀਆਂ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਜਗਤਾਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਆਪਣੇ ਰਾਜ ਕਨਵੀਰ ਸਿੰਘ ਤੇ ਮਿੰਟੂ ਭਾਜੀ, ਬਹੁਤ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਜਿਹੜਾ ਥੋੜਾ ਜਿਹਾ ਲੰਬਾ ਹੋ ਜਾਵੇ, ਸੌਰੀ ਉਹਦੇ ਲਈ ਪਹਿਲੇ ਮਾਫੀ ਮੰਗ ਲੈਣਾ। ਮੈਂ ਇਹ ਪੁੱਛਣਾ ਸੀਗਾ ਵੀ ਜਿਹੜਾ ਇਹ ਅੱਜ ਦਾ ਸਾਡਾ ਪੰਜਾਬ ਦਾ ਕਾਟੋ ਪੁਲਿਸ ਚੱਲ ਰਿਹਾ ਜਾਂ ਅਦਲਾ ਬਦਲੀ ਚੱਲ ਰਹੀ ਆ ਲੀਡਰਾਂ ਦੀ, ਜਾਂ ਜਿਹੜੇ ਛੋਟੀਆਂ ਮੱਛੀਆਂ ਜਾਂ ਵੱਡੀਆਂ ਮੱਛੀਆਂ, ਇਹਨਾਂ ਕਿਸੇ ਦਾ ਖਿਆਲ ਯਾਲਟਾ ਟ੍ਰੀਟੀ ਤੇ ਜਾਂ ਯਾਲਟਾ ਕਾਨਫਰੰਸ ਤੇ ਹੈਗਾ ਜਾਂ ਨਹੀਂ ਹੈਗਾ, ਤੇ ਜਾਂ ਜਿਹੜਾ ਸਲਤਨਤ ਆਫ ਉਸਮਾਨੀਆ 1923 ਦੇ ਵਿੱਚ ਬ੍ਰੇਕ ਕੀਤੀ ਸੀ ਬ੍ਰਿਟੇਨ ਨੇ ਤੇ ਇਸਰਾਈਲ ਨੇ, ਉਹ ਯਹੂਦੀਆਂ ਨੇ, ਜਿੱਦਾਂ ਕਹਿ ਲਓ ਇਸਰਾਈਲ ਤਾਂ ਬਾਅਦ ਚ ਬਣਿਆ, ਯਹੂਦੀ ਜਿਹੜੇ ਨੇ ਮਿਲ ਕੇ ਉਹਨੂੰ ਬ੍ਰੇਕ ਕੀਤਾ ਸੀ। ਵੀ ਇਹ ਜਿਹੜਾ ਵਰਲਡ ਚੇਂਜ ਹੋ ਰਿਹਾ ਆ, ਜਿਹੜੇ ਬੰਦਿਆਂ ਨੂੰ ਪਤਾ ਆ, ਜਿਹੜੇ ਬੰਦਿਆਂ ਦਾ ਫੋਕਸ ਉਧਰਲੇ ਪਾਸੇ ਨੂੰ ਹੈਗਾ, ਇਹਨਾਂ ਸਾਡੇ ਮਤਲਬ ਜਿੱਦਾਂ ਮੈਂ ਅਪਸ਼ਬਦ ਨਹੀਂ ਬੋਲਣਾ ਚਾਹੁੰਦਾ ਵੀ ਜਿਹੜੇ ਮਾੜੇ ਲੀਡਰ ਆ ਜਾਂ ਮਤਲਬ ਜਿਨ੍ਹਾਂ ਦੇ ਗਲਾਂ 'ਚ ਹਾਰ ਅਸੀਂ ਪਾਈ ਜਾ ਰਹੇ ਹਾਂ, ਇਹਨਾਂ ਦਾ ਉਧਰਲੇ ਪਾਸੇ ਧਿਆਨ ਹੈਗਾ ਕਿ ਕੋਈ ਚਾਈਨਾ ਆਲਰੇਡੀ ਡਿਕਲੇਅਰ ਕਰ ਚੁੱਕਾ ਖਾਲਸਾ ਸਰਕਾਰ ਵਾਸਤੇ, ਕਿਉਂਕਿ ਚੌਥੀ ਧਿਰ ਇਸ ਵੇਲੇ ਜਿਹੜੀ ਯਾਲਟਾ ਦੀ ਜਿਹੜੀ 1945 'ਚ ਹੋਈ ਕਾਨਫਰੰਸ, ਉਹ ਹੁਣ ਗਾਂ 100 ਸਾਲ ਦਾ ਉਹਨਾਂ ਦਾ ਕੰਟਰੈਕਟ ਸੀ, ਜਿਹੜੇ ਮਤਲਬ ਕੰਟਰੀ ਬ੍ਰੇਕ ਕੀਤੇ ਸੀ, ਜਿਹਦੇ ਵਿੱਚ ਸਾਡਾ ਪੰਜਾਬ ਦੇਸ਼ ਵੀ ਇਹਨਾਂ ਨੇ ਬ੍ਰੇਕ ਕੀਤਾ, ਜਰਮਨ ਕੀਤਾ। ਹੁਣ ਜਿਹੜਾ ਉਹ ਮਤਲਬ ਕਿ ਇਹਨੂੰ ਮਤਲਬ ਕਿ ਆਜ਼ਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਅੰਡਰ ਮਤਲਬ ਕਿ ਟੇਬਲ, ਉਹ ਇਹਨਾਂ ਦੇ ਖਿਆਲ ਹੈਗਾ ਕਿ ਜਾਂ ਸਾਡੇ ਗੋਰਿਆਂ ਗਾਰਿਆਂ ਨੂੰ ਜਾਂ ਸਾਡੇ ਵਰਗੇ ਜਿਹੜੇ ਬਾਹਰਲੇ ਬੰਦੇ ਉਹਨਾਂ ਨੂੰ ਪਤਾ ਆ? ਇਹਦੇ ਬਾਰੇ ਜਰਾ ਵਿਚਾਰ ਦਿਓ। ਨਹੀਂ ਸਰ, ਨਹੀਂ, ਮੈਨੂੰ ਖੁਦ ਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਬਾਰੇ, ਜਿਹੜਾ ਤੁਸੀਂ ਕਿਹਾ ਵਾ ਮੈਨੂੰ ਖੁਦ ਨੂੰ ਇਸ ਬਾਰੇ ਨਹੀਂ ਪਤਾ, ਮਾਫ ਕਰਨਾ, ਤੇ ਨਾ ਹੀ ਇੱਥੇ ਐਸੀ ਕੋਈ ਚਰਚਾ ਚੱਲਦੀ ਹੈ ਸਰ। ਚਾਈਨਾ ਦੀ ਆਪਣੀ ਡਿਪਲੋਮੈਟਿਕ ਪਾਲਿਸੀ ਹੈ, ਉਹ ਆਪਣੇ ਤਰੀਕੇ ਨਾਲ ਚੱਲ ਰਹੇ ਨੇ। ਲਦਾਖ ਵਾਲਾ ਮਸਲਾ ਹੈ ਉਹਨਾਂ ਦਾ, ਅਰੁਣਾਚਲ ਦਾ ਮਸਲਾ ਹੈ, ਉਹ ਬਥੇਰਾ ਕੁਝ ਕਹਿੰਦੇ ਨੇ ਜੀ, ਉਹਨਾਂ ਦਾ ਸਰਹੱਦੀ ਰੌਲਾ ਆ। ਇੰਡੀਆ ਆਪਦੇ ਤਰੀਕੇ ਨਾਲ ਚੱਲਦਾ, ਪਾਕਿਸਤਾਨ ਆਪਣੇ ਤਰੀਕੇ ਨਾਲ ਚੱਲਦਾ, ਤੁਸੀਂ ਇੱਥੇ ਬੈਠੇ ਆਪਣੇ ਤਰੀਕੇ ਨਾਲ ਚੱਲਦੇ ਹੋ। ਪਰ ਇੱਥੇ ਜੇ ਸੱਚ ਪੁੱਛੋ ਤਾਂ ਇੱਥੇ ਸਿਰਫ ਤੇ ਸਿਰਫ ਇਸ ਟਾਈਮ ਜੋ ਸਬਜ਼ੀ ਹੈ ਸਾਡੀ, ਉਹ ਹੀ ਸਾਨੂੰ ਸਤਾਉਂਦੀ ਰਹਿੰਦੀ ਆ। ਸਾਡੀ ਰਸੋਈ ਦੇ ਵਿੱਚ ਤੇ 4 ਸਬਜ਼ੀਆਂ ਨਹੀਂ ਇਕੱਠੀਆਂ ਹੁੰਦੀਆਂ, 44 ਲੱਗੀ ਪਈ ਆ, ਵਾਕਈ 44 ਲੱਗੀ ਪਈ ਆ। ਕੋਈ ਸਬਜ਼ੀ ਸਾਡੀ ਇੱਥੇ 100 ਰੁਪਏ ਤੋਂ ਘੱਟ ਬਣਦੀ ਹੋਈ ਨਹੀਂ ਇੱਕ ਡੰਗ ਦੀ। ਤਾਂ ਰੋਟੀ ਚੁੱਲ ਜਿਹਾ ਹੋਇਆ ਇਨਸਾਨ ਹੈ। ਸਭ ਤੋਂ ਵੱਡੀ ਇਸ ਟਾਈਮ ਕਿਸਾਨ ਅੰਦੋਲਨ ਦੀ ਫਿਕਰ ਆ ਕਿ ਯਾਰ ਕੀ ਬਣੇਗਾ ਕੀ ਨਹੀਂ ਬਣੇਗਾ। ਸੱਚ ਜਾਣੋ ਇਹਨਾਂ ਚੀਜ਼ਾਂ ਦਾ ਕਿਤੇ ਵੀ ਇੱਥੇ ਮੈਂ ਤਾਂ ਜਿੰਨਾ ਕੁ ਦੇਖਦਾ, ਕੋਈ 100 ਚੋਂ 1 ਹੋਵੇ ਉਹ ਗਿਆਤਾ ਹੋਵੇ ਤਾਂ ਵੱਖਰੀ ਗੱਲ ਆ। 99 ਬੰਦੇ ਇਹਨਾਂ ਚੀਜ਼ਾਂ ਤੋਂ ਅਣਜਾਣ ਆ ਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ ਜੀ। ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜ ਕਰਨਵੀਰ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚੋਂ ਹੀ ਇੱਕ ਸਵਾਲ ਆ ਜੀ। ਤੁਸੀਂ ਜਿਹੜੀ GDP ਤੇ ਇਕਨੋਮੀ ਦੀ ਗੱਲ ਕਰਦੇ ਸੀਗੇ
ਜਿਹੜੀਆਂ ਅੱਜ ਪਾਰਟੀਆਂ ਸਾਡੇ ਚੋਂ ਉੱਥੇ ਇਲੈਕਸ਼ਨ ਲੜ ਰਹੀਆਂ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ, ਤਿੰਨੇ ਮੇਨ ਪਾਰਟੀਆਂ, ਇਹਨਾਂ ਦੀਆਂ ਜਿਹੜੀਆਂ ਹੁਣ ਸਾਨੂੰ ਪਾਲਸੀਆਂ ਦੇ ਰਹੇ ਆ ਜਾਂ ਰਾਹਤਾਂ ਦੀ ਜਿਹੜੀ ਇਹਨਾਂ ਦੀ ਰਾਜਨੀਤੀ ਆ ਵੀ 100,000 ਰੁਪਈਆ ਦੇ ਦਿਆਂਗੇ ਜੀ ਬੁੜੀਆਂ ਨੂੰ, ਜਾਂ ਆਪਣਾ ਰਾਈਡ ਫ੍ਰੀ ਦੇ ਦਿਆਂਗੇ, ਬਿਜਲੀ ਪਾਣੀ ਫ੍ਰੀ, ਇਹਨਾਂ ਰਾਹਤਾਂ ਨਾਲ ਕੋਈ GDP ਵਧਣ ਦੇ ਚਾਂਸ ਹੈ ਜਾਂ ਇਹ ਸਿਰਫ ਇਹ ਤਾਂ ਖੋਰਾ ਲਾਉਣ ਵਾਲੀਆਂ ਚੀਜ਼ਾਂ ਵੀ, ਇਹ ਤਾਂ ਉਦੋਂ ਵੀ ਸੱਤ ਲਾਲ ਨੂੰ ਲੈ ਜਾਣਗੀਆਂ ਪੰਜਾਬ ਦੀ ਇਕੋਨਮੀ ਨੂੰ? ਦੂਜਾ ਮੇਰਾ ਸਵਾਲ ਇਹ ਹੈ, ਇੱਕ ਮਿੰਟ, ਦੂਜਾ ਸਵਾਲ ਇਹ ਹੈ ਜੀ, ਜਿਹੜੀ ਹੁਣ ਧੜਾ-ਧੜ ਜਾ ਰਹੇ ਆ ਅਕਾਲੀ ਲੀਡਰ BJP ਦੇ ਵਿੱਚ, ਇਹ ਬਾਮ ਰੋਡ ਰਾਜਨੀਤੀ ਆ ਜਾਂ ਇਹਦੇ ਪਿੱਛੇ ਕੁਛ ਹੋਰ ਆ? ਮੈਨੂੰ ਤਾਂ ਲੱਗਦਾ ਵੀ ਟੋਟਲ ਭਾਜਪਾ ਦੀ ਬਾਮ ਰੋਡ ਰਾਜਨੀਤੀ ਹੈ, ਜਿਵੇਂ ਅਕਾਲੀ ਦਲ ਪਹਿਲਾਂ ਆਪਦੇ ਜਦੋਂ ਪਾਵਰ 'ਚ ਹੁੰਦੇ ਆ ਇਹ ਵੀ ਐਵੇਂ ਕਰਦਾ ਹੁੰਦਾ ਸੀ ਕਾਂਗਰਸ ਦੇ ਨਾਲ, ਪੰਜਾਬ ਦੇ ਨਾਲ। ਹਾਂਜੀ ਭਾਜਪਾ ਦੀ ਇਹ ਰਣਨੀਤੀ ਜਾਂ ਰਾਜਨੀਤੀ ਜਿਹੜੀ ਉਹ ਆਪਾਂ ਵੇਖੀ ਕਿੱਥੇ ਨਹੀਂ ਹੈ? ਮੈਨੂੰ ਦੱਸੋ ਕਿਹੜੀ ਸਟੇਟ ਦੇ ਵਿੱਚ? ਬੰਗਾਲ 'ਚ ਕਿਵੇਂ ਤੋੜੇ ਸੀ ਇਹਨਾਂ ਨੇ, ਯਾਦ ਹੋਣਾ ਤੁਹਾਨੂੰ। ਫਿਰ ਗੋਆ ਦੇ ਵਿੱਚ ਕਿਸ ਤਰ੍ਹਾਂ ਪੈਰ ਜਮਾਏ ਇਹਨਾਂ ਨੇ, ਅਸਮ ਦੇ ਵਿੱਚ ਕਿਸ ਤਰ੍ਹਾਂ ਜਮਾਏ, ਤ੍ਰਿਪੁਰਾ 'ਚ ਕਿਸ ਤਰ੍ਹਾਂ, ਮੇਘਾਲਿਆ 'ਚ ਕਿਸ ਤਰ੍ਹਾਂ। ਤੁਸੀਂ ਦੇਖ ਲਓ, ਓਵਰਆਲ ਕਿਤੇ ਵੀ ਦੇਖ ਲਓ ਇੰਡੀਆ ਦੇ ਵਿੱਚ ਇਹ ਬਾਮ ਰੋਡ ਰਾਜਨੀਤੀ ਚੱਲਦੀ ਹੈ ਜੀ, ਹਰੇਕ ਥਾਂ ਚੱਲਦੀ ਹੈ। ਤੁਸੀਂ ਅਕਾਲੀਆਂ ਦਾ ਨਾਂ ਲਿਆ, ਕਾਂਗਰਸ ਭੁੱਲ ਗਏ ਹੋ ਤੁਸੀਂ। ਕਾਂਗਰਸ ਪਾਰਟੀ ਵੀ ਇਸੇ ਤਰ੍ਹਾਂ ਹੀ ਜੁਆਇਨ ਕਰਵਾਉਂਦੀ ਰਹੀ ਹੈ। ਕਾਮਰੇਡ ਨੱਥੂ ਰਾਮ ਮਲੋਟ ਉਪਚੋਣ ਚੋਂ ਜਿੱਤਿਆ ਸੀਗਾ, ਬਾਅਦ ਚ ਕਿਸ ਤਰ੍ਹਾਂ ਗਿਆ ਸੀਗਾ, ਅੱਜ ਵੀ ਕਾਂਗਰਸ ਦੇ ਵਿੱਚ ਵਿਧਾਇਕ ਗਿਆ। ਸੋ ਗੱਲ ਇਹ ਹੈ ਕਿ ਇੱਥੇ ਏਦਾਂ ਹੀ ਧੱਕਾ ਚੱਲਦਾ ਹੈ, ਗੋਜੋਰੀ ਹੈ ਕੰਮ ਸਾਰਾ। ਉਹ ਇਸੇ ਤਰ੍ਹਾਂ ਹੀ ਆ ਕਿ ਜਿਹਦਾ ਜ਼ੋਰ ਜ਼ਿਆਦਾ ਚੱਲਦਾ ਫਿਰ ਉਹ ਉਹਨਾਂ ਕੋ ਧੱਕਾ ਚਲਾ ਲੈਂਦਾ। ਤੇ ਜਿਹੜੀ ਰਹੀ ਗੱਲ GDP ਦੀ, ਦੇਖੋ GDP ਵਧਾਉਣ ਦਾ ਨਾ ਇੱਕ ਬੜਾ ਸਿੰਪਲ ਫੰਡਾ ਹੁੰਦਾ ਹੈ ਕਿ ਤੁਹਾਡੀ ਪਰਚੇਸਿੰਗ ਪਾਵਰ ਜਿਹੜੀ ਆ ਪਬਲਿਕ ਦੀ ਉਹ ਵਧੀਆ ਹੋਵੇ। ਜਾਂ ਤਾਂ ਪਰਚੇਸਿੰਗ ਪਾਵਰ, ਫਿਰ ਜਾਂ ਤਾਂ ਤੁਸੀਂ ਸਾਰੇ ਖਰਚੇ ਹੀ ਰੋਕ ਲਓ। ਹੁਣ ਜਿੱਦਾਂ ਕੋਵਿਡ ਦੇ ਵਿੱਚ ਤੁਹਾਡੇ ਇੱਥੇ ਸਰਕਾਰਾਂ ਨੇ ਡਾਲਰਾਂ ਦੇ ਡਾਲਰ ਦਿੱਤੇ ਆ, ਤੇ ਸਾਨੂੰ ਕੀ ਮਿਲੀਆਂ ਤਿਜੂਆਂ? ਮਿਡਲ ਕਲਾਸ ਨੂੰ ਤੇ ਕੱਖ ਵੀ ਨਹੀਂ ਦਿੱਤਾ ਇਹਨਾਂ ਨੇ। ਮਿਡਲ ਕਲਾਸ ਤੇ ਸਗੋਂ ਲੋਅਰ ਕਲਾਸ ਦੇ ਵਿੱਚ ਤਬਦੀਲ ਹੋ ਗਿਆ। ਅੱਛਾ, ਮਿਡਲ ਕਲਾਸ ਹੀ ਇਕੋਨਮੀ ਦੀ ਬੈਕਬੋਨ ਹੈ ਇੰਡੀਆ ਦੇ ਵਿੱਚ। ਜੇ ਦੇਖੋਗੇ ਤਾਂ ਉਹ ਬਿਲਕੁਲ ਮਾਰਿਆ ਗਿਆ, ਰਗੜਿਆ ਗਿਆ। ਗਰੀਬ ਸੀਗਾ ਜਿਹੜਾ ਇਨਫਾਰਮਲ ਸੈਕਟਰ ਸੀ, ਸਭ ਕੁਛ ਤਹਿਸ-ਨਹਿਸ ਕਰ ਦਿੱਤਾ ਨੋਟਬੰਦੀ ਜਾਂ ਇਹਨਾਂ ਦੀਆਂ ਪਾਲਿਸੀਆਂ ਨੇ। ਤਾਂ ਹੁਣ GDP ਵਧੇਗੀ ਕਿਵੇਂ? ਬੜਾ ਸਿੰਪਲ ਫੰਡਾ ਹੈ ਕਿ ਤੁਹਾਡੇ ਨਾਗਰਿਕਾਂ ਦੀ ਪਰਚੇਸਿੰਗ ਪਾਵਰ ਵਧਣੀ ਚਾਹੀਦੀ ਹੈ। ਖਰਚ ਸਮਰੱਥਾ, ਪਰਚੇਸਿੰਗ ਪਾਵਰ ਕਦ ਵੱਧਦੀ ਹੈ? ਮਾਹੌਲ ਵਧੀਆ ਹੋਏਗਾ, ਬੇਫਿਕਰੀ ਹੋਏਗੀ, ਠੀਕ ਹੈ ਨਾ। ਫਿਰ ਜੇ ਕੋਲ ਸਰਮਾਇਆ ਹੋਏਗਾ, ਖਰਚ ਹੋਏਗਾ, ਤਾਂ ਉਹਦੇ ਵਾਸਤੇ ਮੇਰੇ ਖਿਆਲ ਦੇ ਨਾਲ ਸਭ ਤੋਂ ਵਧੀਆ ਚੀਜ਼ ਤੇ ਇਹ ਹੋਣੀ ਚਾਹੀਦੀ ਹੈ ਕਿ ਸਾਡੇ ਇੱਥੋਂ ਦੇ, ਜਦੋਂ ਤੁਸੀਂ ਗਰੰਟੀਆਂ ਜੋ ਕਰੀ ਜਾਂਦੇ ਜੇ, ਤੇ ਇੱਕ ਰੁਜ਼ਗਾਰ ਦੀ ਗਰੰਟੀ ਕਰ ਦਿਓ ਨਾ। ਕੋਈ ਉੱਠੋ ਬਾਈ ਦਾ ਐਲਾਨ, ਇੰਨਿਆਂ ਚ ਉੱਠੋ ਸੂਰਮਾ, ਕੋਈ ਉੱਠ ਕੇ ਇੱਕ ਜਣਾ ਹੀ ਕਹਿ ਦਿਓ, ਇੱਕ ਜਣਾ ਹੀ ਕੋਈ ਕਹਿ ਦਿਓ ਕਿ ਹਾਂ ਭਾਈ ਮੈਂ ਦੇਊਂਗਾ ਰੁਜ਼ਗਾਰ ਦੀ ਗਰੰਟੀ। ਮੇਰੀ ਰੁਜ਼ਗਾਰ ਦੀ ਗਰੰਟੀ ਹੈ ਕਿ ਹਰੇਕ ਨੂੰ, ਚਾਹੇ ਉਹ ਅਨਪੜ੍ਹ ਹੈ, ਚਾਹੇ ਉਹ ਪੜ੍ਹਿਆ ਲਿਖਿਆ, ਚਾਹੇ ਉਹ ਮਾਸਟਰ ਡਿਗਰੀ ਵਾਲਾ, ਉਸ ਹਿਸਾਬ ਨਾਲ ਅਸੀਂ ਕਰਾਂਗੇ ਜਨਰੇਟ। ਇੱਕ ਗਰੰਟੀ ਦੇ ਦਿਓ ਤਾਂ ਕਿ ਉਹ ਖੁਦ ਤੁਹਾਡੇ ਤੇ ਬੋਝ ਨਾ ਰਹੇ ਨਾਗਰਿਕ, ਚਾਹੇ ਉਹ ਅਨਪੜ੍ਹ ਹੈ, ਪਰ ਤੁਸੀਂ ਉਹਨੂੰ ਸਕਿਲਡ ਕਰ ਦਿੱਤਾ। ਉਹ ਕਿਸੇ ਫੈਕਟਰੀ ਦੇ ਵਿੱਚ ਜਾ ਕੇ 15,000 ਰੁਪਏ ਕਮਾਉਣ ਲੱਗ ਪਿਆ, 20,000 ਰੁਪਏ ਕਮਾਉਣ ਲੱਗ ਪਿਆ, ਉਹ ਇਕੋਨਮੀ ਨੂੰ ਦੇਣ ਲੱਗ ਪਿਆ ਉਲਟਾ। ਸੋ ਇਸ ਤਰ੍ਹਾਂ ਵੱਧਦੀ ਹੈ ਕਿ ਜਦੋਂ ਤੁਹਾਡੀ ਪਰਚੇਸਿੰਗ ਪਾਵਰ ਵਧੇਗੀ ਨਾਗਰਿਕਾਂ ਦੀ, ਤਦ ਕੀ ਹੈ ਕਿ ਡਿਮਾਂਡ ਵਧੇਗੀ। ਜਦ ਡਿਮਾਂਡ ਵਧੇਗੀ ਤਾਂ ਫਿਰ ਤੁਹਾਡੀ ਮੈਨੂਫੈਕਚਰਿੰਗ ਵਧੇਗੀ, ਤੁਹਾਡੀ ਖਪਤ ਵਧੇਗੀ, ਜਿਹਦੇ ਨਾਲ GDP ਆਪਣੇ ਆਪ ਹੀ ਸਰ ਗਰੋ ਹੋ ਜਾਂਦੀ ਹੈ। ਜੀ, ਬਾਕੀ ਇਹਨਾਂ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ GDP ਗਰੋ ਹੋਣ ਦਾ ਤੇ ਕੋਈ ਚਾਂਸ ਨਹੀਂ ਹੈਗਾ। ਪਰ ਮਿੰਟੂ ਜੀ ਇਦਾਂ ਲੱਗ ਰਿਹਾ ਵੀ ਜਿਹੜੀ GDP ਹੈ ਰੋ ਹੀ ਹੋਏਗੀ, ਗਰੋ ਨਹੀਂ ਹੋਏਗੀ, ਰੋ ਹੀ ਹੋਊਗੀ। ਵੈਸੇ ਮੈਨੂੰ ਲੱਗਦਾ ਵੀ ਫ੍ਰੀ ਦੀਆਂ ਚੀਜ਼ਾਂ ਦੇ ਖਿਲਾਫਤ ਵੀ ਹੁਣ ਕਾਫੀ ਜ਼ਿਆਦਾ ਹੈ ਕਿ ਗਰਾਊਂਡ ਲੈਵਲ ਤੇ ਵੀ ਇਦਾਂ ਹੀ ਆ ਲੋਕ ਵੀ ਭਾਈ ਸਾਨੂੰ ਨਹੀਂ ਇਹ ਚੀਜ਼ਾਂ ਚਾਹੀਦਾ। ਨਹੀਂ ਹੈਗੀ ਪਰ ਉਹ ਲੋਕ ਕੀ ਕਰਨਾ? ਨਹੀਂ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਮੁਫਤ ਕੋਰ ਨੇ, ਫਲਾਣਾ ਨੇ, ਕੀ ਕਰਨ ਲੋਕ? ਦੱਸੋ ਦਿੰਦੇ ਕੀ ਨੇ ਇਹ? ਇੱਕ ਪਿੰਡ ਦੇ ਵਿੱਚੋਂ ਅਸੀਂ ਕੈਲਕੂਲੇਸ਼ਨ ਕੀਤੀ ਸੀ ਇੱਕ ਵਾਰੀ, ਸਾਡੀ ਇੱਕ ਟੀਮ ਨੇ ਲੱਗ ਕੇ, ਕਿ ਇੱਕ ਪਿੰਡ ਦੇ ਵਿੱਚੋਂ ਜੇ ਟੈਕਸ ਦੇਖੀਏ ਤਾਂ ਕਿੰਨਾ ਟੈਕਸ ਜਾਂਦਾ? ਘੱਟੋ ਘੱਟ 10-20 ਕਰੋੜ ਰੁਪਈਆ ਟੈਕਸ ਜਾਂਦਾ ਹੋਊਗਾ ਸਾਲ ਦਾ, ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ। ਤੇ ਬਦਲੇ ਚ ਉਹਨੂੰ ਕੀ ਮਿਲਦਾ? ਗ੍ਰਾਂਟ ਦੇ ਰੂਪ ਦੇ ਵਿੱਚ ਜੋ ਮਿਲਦਾ ਉਹ ਵੀ ਖੋਹ ਖਿੰਝ ਕੇ ਲੈ ਜਾਂਦੇ ਨੇ। ਸੋ ਗੱਲ ਇਹ ਆ ਕਿ ਲੋਕਾਂ ਨੂੰ ਕੱਖ ਨਹੀਂ ਦਿੰਦੇ, ਐਲਾਨ ਜਿੰਨੇ ਕੁ ਹੁੰਦੇ ਉਹ
ਤੁਸੀਂ ਆ ਦੇਖਿਆ ਹੀ ਆ ਨਾ ਕਿ 5 ਸਾਲ ਕੀ ਦਿੱਤਾ ਕਿਸੇ ਨੂੰ। ਕੈਂਸਰ ਪੀੜਤਾਂ ਦੀ ਜਿਹੜੀ ਸਹਾਇਤਾ ਰਾਸ਼ੀ ਆ ਉਹ ਵੀ ਉਦੋਂ ਆਉਂਦੀ ਆ ਕਈਆਂ ਨੂੰ ਜਦੋਂ ਤੱਕ ਉਹ ਸੰਸਾਰ ਹੀ ਕੂਚ ਕਰ ਗਿਆ ਹੁੰਦਾ, ਸੰਸਾਰ ਹੀ ਕੂਚ ਕਰ ਚੁੱਕਾ ਹੁੰਦਾ। ਦਵਾਈਆਂ ਖੁਣੋਂ ਲੋਕ ਮਰ ਜਾਂਦੇ ਆ, ਹਸਪਤਾਲਾਂ 'ਚ ਇਲਾਜ ਖੁਣੋਂ ਲੋਕ ਮਰ ਜਾਂਦੇ ਆ, ਵੇਲੇ ਨਾਲ ਆਪਰੇਸ਼ਨ ਖੁਣੋਂ ਲੋਕ ਮਰ ਜਾਂਦੇ ਆ, ਬੱਚਿਆਂ ਦੇ ਟੈਲੈਂਟ, ਬੱਚਿਆਂ ਦੇ ਸੁਪਨੇ ਉਹ ਪੜ੍ਹਾਈ ਖੁਣੋਂ ਹੀ ਮਰ ਜਾਂਦੇ ਨੇ, ਸਕੂਲ ਖੁਣੋਂ ਹੀ ਮਰ ਜਾਂਦੇ ਨੇ, ਅੱਛੇ ਮੌਕਿਆਂ ਖੁਣੋਂ ਮਰ ਜਾਂਦੇ ਨੇ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕੋਈ ਕੁਛ ਨਹੀਂ ਦਿੰਦੇ, ਐਵੇਂ ਮੁਫਤਖੋਰੀ ਵਾਲਾ, ਸਗੋਂ ਅਸੀਂ ਇਹਨਾਂ ਦਾ ਬਚਾਅ ਕਰ ਰਹੇ ਹਾਂ, ਸਗੋਂ ਅਸੀਂ ਬਚਾਅ ਕਰ ਰਹੇ ਹਾਂ, ਕੱਖ ਨਹੀਂ ਦਿੰਦੇ, ਐਲਾਨ ਕਰ ਦਿੰਦੇ ਨੇ। ਉਹ ਐਲਾਨ ਅਮਲ 'ਚ ਕਦੋਂ ਆਉਂਦੇ ਜੇ ਆਉਂਦੇ ਵੀ 7-6 ਮਹੀਨੇ ਆਉਂਦੇ ਨੇ। ਤੁਸੀਂ ਆ ਬੁਢਾਪਾ ਪੈਨਸ਼ਨ ਦੇਖ ਲਓ, ਇਹਨਾਂ ਨੇ ਵਧਾਈ ਸੀਗੀ, ਕਦੋਂ ਦੀ ਵਧਾਈ ਹੈ? 6 ਮਹੀਨੇ ਹੋ ਗਏ, 7 ਮਹੀਨੇ ਹੋ ਗਏ ਆ, 1.5 ਮਹੀਨਾ ਪਹਿਲਾਂ ਮੇਰੇ ਖਿਆਲ ਦੇ ਨਾਲ ਵਧੀ ਹੋਈ ਪੈਨਸ਼ਨ ਆਈ ਹੈ ਬਜ਼ੁਰਗਾਂ ਨੂੰ। ਤੇ ਇਸ ਤਰ੍ਹਾਂ ਹੈ ਕਿ ਇਹ ਬੰਦੇ ਜਿਹੜੇ ਆ ਉਹ ਨਿਕਲ ਜਾਂਦੇ ਪਤਲੀ ਗਲੀ ਥਾਣੀ, ਦਿੰਦੇ ਦੁੰਦੇ ਕੁਛ ਨਹੀਂ ਹੈ। ਪਰ ਮੈਂ ਤਾਂ ਕਹਿੰਦਾ ਕਿ ਤੁਸੀਂ ਆਪਣੇ ਨਾਗਰਿਕ ਨੂੰ ਇੰਪਾਵਰਡ ਕਰੋ, ਤੁਸੀਂ ਉਹਨੂੰ ਬਿਲਕੁਲ ਉਹ ਪੈਰਾਂ ਤੇ ਖੜਾ ਕਰੋ, ਜ਼ਰੂਰਤ ਹੀ ਨਾ ਰਹੇ ਤੁਹਾਡੀ ਵੈਲਫੇਅਰ ਦੀ। ਜੀ ਸਤਨਾਮ ਸਿੰਘ ਜੀ। ਹਾਂਜੀ, ਪੰਜਾਬੀ ਰੇਡੀਓ USA ਸਾਰੇ ਟੱਬਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਹੈ, ਜਿਸ ਤਰ੍ਹਾਂ ਪਿੱਛੇ ਰੌਲਾ ਪਿਆ ਸੀ ਵੀ ਜੇ ਸੈਂਟਰ ਨੇ ਜਿਹੜਾ ਵੀ ਆਪਣੇ ਕਾਨੂੰਨ ਬਣਾਤਾ, ਜਿਹੜਾ ਆਪਣੇ ਪੰਜਾਬ ਦੇ ਬਾਰਡਰਾਂ ਦੇ ਜਿਹੜੇ ਗਲਤ ਗਤੀਵਿਧੀਆਂ ਹੋ ਰਹੀਆਂ ਉਹਨਾਂ ਰੋਕਣ ਵਾਸਤੇ 50 ਮੀਲ ਤਾਂ ਉਹਨੀ ਕਵਰ ਕਰਨਗੇ। ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਵੀ 15 ਮੀਲ ਤੋਂ ਘੱਟ ਕੇ 5 ਜਾਂ 10 ਮੀਲ ਦੇ ਵਿੱਚ ਰੋਕਦੇ, ਅੱਗੇ ਜਾਣੇ ਨਾ ਦਿੰਦੇ। ਤੇ ਕਿਉਂਕਿ ਉਹ ਤਾਂ ਐਵੇਂ ਕੀ ਇਹ ਜਿਹੜਾ ਕਾਨੂੰਨ ਲਾਗੂ ਹੋ ਗਿਆ ਕਿ ਉਹ BSF ਆਪਣੇ 50 ਮੀਲ ਦੇ ਅੰਦਰ ਤਾਂ ਗਸ਼ਤੀ ਕਰਦੇ ਆ ਜੀ? ਜੀ ਦੱਸਿਓ ਜੀ। ਨਹੀਂ, ਹਾਲ ਦੀ ਘੜੀ ਮੇਰੇ ਖਿਆਲ ਦੇ ਨਾਲ ਉਹਨਾਂ ਕੋਲ ਅਧਿਕਾਰ ਹੈਗਾ ਜੀ, ਅਧਿਕਾਰ ਹੈਗਾ, ਉਹ ਕਰਦੇ ਨੇ। ਪਰੰਤੂ ਉਹਦੇ ਵਿੱਚ ਉਹਨਾਂ ਨੇ ਸਫਾਈ ਦਿੱਤੀ ਸੀ ਬਕਾਇਦਾ BSF ਵਾਲਿਆਂ ਨੇ ਕਿ ਅਸੀਂ ਕੋਈ ਵੀ ਮੰਨ ਲਓ ਗਤੀਵਿਧੀ ਕਰਦੇ ਹਾਂ, ਅਸੀਂ ਪਹਿਲਾਂ ਵੀ ਪੁਲਿਸ ਨੂੰ ਨਾਲ ਲੈਂਦੇ ਸੀ, ਹੁਣ ਵੀ ਪੁਲਿਸ ਨੂੰ ਨਾਲ ਲਵਾਂਗੇ। ਪਰ ਗੱਲ ਕੀ ਆ ਕਿ ਉਹ ਠੀਕ ਆ, ਵਕਤੀ ਤੌਰ ਤੇ ਇਹਨਾਂ ਨੇ ਰੌਲਾ ਰੱਪਾ ਪਾਇਆ ਸੀਗਾ, ਪਰੰਤੂ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਹੁਣ ਇੱਥੇ ਦੂਜੇ ਜਿਹੜੇ ਮਹੱਤਵਪੂਰਨ ਮੁੱਦੇ ਆ ਉਹਨਾਂ ਵਾਂਗੂ ਖੁੱਡੇ ਲੈਣ ਲੱਗ ਕੇ ਖਲੋਤਾ, ਕੱਛਾਂ ਚ ਹੱਥ ਦੇ ਕੇ ਕਦੋਂ ਮੇਰੀ ਆਵਾਜ਼ ਮਾਰ ਕੇ ਬਾਰੀ ਲਿਆਉਣਗੇ, ਕਿਆ ਭਾਈ ਤੂੰ ਵੀ ਮੁਰੇ ਆ ਜਾ, ਹੁਣ ਤੇਰੀ ਜ਼ਰੂਰਤ ਪੈ ਗਈ ਆ। ਜੀ ਜਸਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਮੇਰੇ ਦੋ ਤਿੰਨ ਸਤਿ ਸ਼੍ਰੀ ਅਕਾਲ ਜੀ। ਛੋਟੀ ਗੱਲ ਰੱਖਿਓ ਜੀ। ਜਿਹੜਾ ਪੰਜਾਬ ਦਾ ਕਹਿੰਦੇ ਪੰਜਾਬ ਘਾਟੇ ਜਾ ਰਿਹਾ, ਜਿਹੜੇ ਪੰਜਾਬ ਨੂੰ ਸਰਕਾਰਾਂ ਚਲਾਉਣ ਵਾਲੀਆਂ ਉਹ ਮੁਨਾਫੇ ਜਾ ਰਹੀਆਂ, ਉਹ ਫਾਰਮੂਲਾ ਪੰਜਾਬ ਵਾਲੇ ਕਿਉਂ ਨਹੀਂ ਵਰਤਦੇ ਉਹ ਲੋਕ? ਜੀ ਦੂਜਾ ਮੇਰਾ ਸਵਾਲ ਆ ਵੀ ਸਰਸਾ ਸਾਹਿਬ ਵੀ ਚਲੇ ਗਏ ਕਹਿੰਦੇ ਆਪਣੇ BJP ਦੇ ਵਿੱਚ, ਤੇ ਪਹਿਲੋਂ ਕੈਪਟਨ ਚਲੇ ਗਿਆ, ਕਹਿੰਦਾ ਰਲੀ ਮਿਲੀ ਭੁਗਤਾਂ ਨੇ ਵੀ BJP ਦੇ ਪੈਰ ਲਵਾਉਣ ਲਈ ਪੰਜਾਬ ਦੇ ਵਿੱਚ ਸਾਰਾ ਡਰਾਮਾ ਖੇਡੀ ਜੋ ਵੀ ਖੇਡੀ ਆ। ਜੀ ਥੈਂਕ ਯੂ ਜੀ, ਥੈਂਕ ਯੂ ਜੀ। ਨਹੀਂ, ਮੈਨੂੰ ਪਹਿਲੀ ਗੱਲ ਦਾ ਤਾਂ ਇਹਨਾਂ ਦਾ ਨਹੀਂ ਪਤਾ ਲੱਗਿਆ। ਕਹਿੰਦੇ ਵੀ ਪੰਜਾਬ ਦੀਆਂ ਪਾਲਿਸੀਆਂ ਘਾਟੇ ਵਾਲੀਆਂ ਵੀ ਸਰਕਾਰਾਂ ਮੁਨਾਫੇ 'ਚ ਚਲ ਜਾਂਦੀਆਂ, ਵੀ ਇੱਥੇ ਕਿਉਂ ਨਹੀਂ ਉਹ ਵਾਲੀ ਪਾਲਿਸੀ ਵਰਤਦੇ ਵੀ ਪੰਜਾਬੀ ਫਾਇਦੇ 'ਚ ਆ ਜਾਵੇ? ਉਹ ਤਾਂ ਅੱਗੇ ਵੀ ਭਾਈ ਸਾਹਿਬ ਕਹਿ ਕੇ ਗਏ ਆ ਕਿ ਇਹਨਾਂ ਦੀ ਪੈਲੀ ਪੂਲੀ ਵੇਚ ਕੇ, ਇਹਨਾਂ ਦੀ ਜ਼ਮੀਨ ਵੇਚ ਕੇ ਤੁਸੀਂ ਕਰਜ਼ਾ ਲਾ ਲਓ। ਏਦਾਂ ਸੰਭਵ ਨਹੀਂ ਹੈ ਜੀ। ਗੱਲ ਇਹ ਆ ਕਿ ਸਭ ਕੁਝ ਹੋ ਜਾਂਦਾ ਹੈ, ਸਭ ਕੁਝ ਹੋ ਜਾਂਦਾ। ਹਰਿਆਣਾ ਦੇਖੋ, ਅਸੀਂ ਦੂਰ ਕਿਉਂ ਜਾਂਦੇ ਆ? ਹਰਿਆਣਾ ਸਾਡੇ ਵਿੱਚੋਂ ਨਿਕਲਿਆ ਹੈ ਨਾ ਜੀ, ਸਾਡੀ ਆਂਦਰ ਦਾ ਟੂਟਾ ਹੀ ਹੈ ਹਰਿਆਣਾ। ਤਾਂ ਅੱਜ ਤੁਸੀਂ ਦੇਖੋ, ਤੁਸੀਂ ਕਿਸੇ ਦਿਨ ਆਪਾਂ ਰੱਖ ਲਾਂਗੇ ਟਾਈਮ, ਮੈਂ ਤੁਹਾਨੂੰ ਕੱਢ ਕੇ ਦੇ ਦੂੰ ਅੰਕੜੇ, ਜੇ ਹੁਣ ਟਾਈਮ ਹੁੰਦਾ ਤਾਂ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਸੀਗਾ ਤਾਜ਼ਾ ਤਰੀਨ ਗੱਲਾਂ ਕਿ ਜਦ GST ਲਾਗੂ ਹੋਈ ਹੈ। ਸੁਣੋ ਮੇਰੀ ਗੱਲ, ਮੈਂ ਤੁਹਾਨੂੰ ਇੱਕ ਆંકੜਾ ਦੇ ਦੇਣਾ, ਤੁਸੀਂ ਇੱਥੋਂ ਕੰਪੇਅਰ ਕਰ ਲਿਓ ਕਿ ਕੀ ਚੋਰੀ ਹੁੰਦੀ ਹੈ ਜੀ। ਜਦ GST ਲਾਗੂ ਹੋਈ ਆ, ਸਾਡੀ ਮਤਲਬ ਕਿ ਜਿਹੜੀ ਕਹਿ ਲਓ ਕਿ GST ਦੀ ਕਲੈਕਸ਼ਨ ਸੀਗੀ ਨਾ ਜਿਹੜੀ, ਉਹ ਤਕਰੀਬਨ ਬਰਾਬਰ ਸੀਗੀ, ਤਕਰੀਬਨ ਬਰਾਬਰ ਸੀਗੀ ਜਦੋਂ GST ਲਾਗੂ ਹੋਈ ਆ। ਕਦੋਂ GST ਲਾਗੂ ਹੋਈ ਆ? ਮੇਰੇ ਖਿਆਲ ਦੇ ਨਾਲ 2017 ਦੇ ਵਿੱਚ। ਠੀਕ ਹੈ ਜੀ, 2017 ਦੇ ਵਿੱਚ GST ਲਾਗੂ ਹੋਈ ਆ। ਅੱਛਾ, ਹੁਣ ਜਦੋਂ ਸਾਡੇ GDP ਉਸ ਟਾਈਮ ਬਰਾਬਰ ਸੀ, ਮਤਲਬ ਕਿ ਕਲੈਕਸ਼ਨ ਹੁੰਦੀ ਹੈ ਨਾ ਕਿ ਟੋਟਲ ਕਿੰਨੀ ਕਲੈਕਸ਼ਨ ਹੋਈ GST ਦੀ GDP ਦੇ ਹਿਸਾਬ ਨਾਲ, ਕਿ ਕਿੰਨੀ ਅਸੀਂ ਪੈਦਾਵਾਰ ਕੀਤੀ ਆ। ਅੱਜ ਦੀ ਡੇਟ ਦੇ ਵਿੱਚ ਸਾਡੀ ਜਿਹੜੀ ਹੈਗੀ ਆ GST ਕਲੈਕਸ਼ਨ ਆ, ਮੇਰੇ ਖਿਆਲ ਦੇ ਨਾਲ ਨਵੰਬਰ ਮਹੀਨੇ ਦੀ ਮੈਂ ਤੁਹਾਨੂੰ ਸੁਣਾਉਣਾ ਹੈ, ਇਹ ਸ਼ਾਇਦ ਹੈਗੀ ਆ 18,000 ਕਰੋੜ ਦੀ। ਔਰ ਕਮਾਲ ਦੀ ਗੱਲ ਆ ਕਿ ਹਰਿਆਣਾ ਜਿਹੜਾ ਉਸ ਟਾਈਮ ਤਕਰੀਬਨ ਸਾਡੇ ਲਾਗੇ ਪਾਸੇ ਸੀ, ਥੋੜਾ ਜਿਹਾ ਫਰਕ ਸੀ, ਉਹ ਜ਼ਿਆਦਾ ਸੀ, ਅੱਜ ਉਹਨਾਂ ਦੀ ਆਲਮੋਸਟ ਸਾਡੇ ਨਾਲੋਂ 3 ਟਾਈਮ ਜ਼ਿਆਦਾ ਹੈ। ਵਾਓ।
54,000 ਕਰੋੜ। ਇਹਦਾ ਸਾਡੇ ਵੀ ਬਰਾਬਰ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਈਆਂ, ਸਾਰਾ ਕੁਝ ਮਹਿੰਗਾ ਹੋਇਆ, ਸਾਰਾ ਕੁਝ ਮਹਿੰਗਾ ਹੋਇਆ, ਖਪਤ ਵੀ ਵਧੀ। ਇਹਦਾ ਮਤਲਬ ਇਹ ਆ ਕਿ ਬਹੁਤ ਵੱਡੇ ਪੱਧਰ ਤੇ ਬੋਕਸ ਬਿਲਿੰਗ ਚੱਲ ਰਹੀ ਹੈ, ਕਪਲਾ ਚੱਲ ਰਿਹਾ। ਹੁਣ ਕਪਲਾ ਕਿੰਨ ਰੋਕ, ਸਾਡੀ ਕਦੇ ਤਵੱਜੋ ਇੱਧਰ ਜਾਂਦੀ ਨਹੀਂ। ਅਸੀਂ ਹੁਣ ਦੇਖੋ ਮਜ਼ਾਹੀਆ ਤਰੀਕੇ ਨਾਲ ਕਹਿੰਦੇ ਕਿ ਪੰਜਾਬ ਨੂੰ ਏਦਾਂ ਨਹੀਂ ਏਦਾਂ ਬਚਾ ਲਈ। ਕੀ ਅਸੀਂ ਇਸ ਗੱਲ ਵੱਲ ਕਦੇ ਧਿਆਨ ਦਿੱਤਾ ਹੈ ਕਿ ਹਰਿਆਣੇ ਨਾਲੋਂ ਅਸੀਂ ਵਾਕਿਆ ਸੱਚੀਓ ਇੰਨਾ ਪਛੜੇ ਆ, ਜਾਂ ਅਸੀਂ ਆਪਣੀ ਨੀਅਤ ਜਾਂ ਚੋਰੀ ਕਰਕੇ ਇੰਨਾ ਪਛੜ ਰਹੇ ਹਾਂ ਕਾਗਜ਼ਾਂ ਦੇ ਵਿੱਚ? ਤਾਂ ਸਾਡੇ ਇੱਥੋਂ ਕਈ ਹਜ਼ਾਰ ਕਰੋੜ ਦਾ GST ਘੁਟਾਲਾ ਪਹਿਲਾਂ ਵੀ ਫੜਿਆ ਗਿਆ, ਪਰ ਅੱਜ ਵੀ ਇਹ ਇੱਕ ਬਹੁਤ ਵੱਡਾ ਘੁਟਾਲਾ ਹੈ 4-5 ਸਾਲਾਂ ਦਾ, ਕਿ ਬੋਕਸ ਬਿਲਿੰਗ ਦੇ ਜ਼ਰੀਏ ਸਾਰਾ ਕੁਝ ਹੋ ਜਾਂਦਾ ਹੈ। ਤਾਂ ਕਦੇ ਵੀ ਤੁਹਾਨੂੰ ਲੀਡਰ ਇਸ ਮੁੱਦੇ ਤੇ ਡਿਸਕਸ਼ਨ ਕਰਦੇ ਦਿਖਾਈ ਨਹੀਂ ਦੇਣਗੇ, ਕਿਉਂਕਿ ਕਾਰੋਬਾਰੀ ਤੇ ਅੱਛੇ ਉਹੀ ਨੇ ਨਾ, ਉਹੀ ਨੇ। ਕੀ ਕਾਰਨ? ਕਦੇ ਰੱਖੋ ਡਿਬੇਟ, ਇਹਨਾਂ ਨੂੰ ਕਹੋ ਕਿ ਦੱਸੋ ਤੇ ਸੀ ਕਿ ਹਰਿਆਣਾ ਜਿਹੜਾ ਤੁਹਾਡੇ ਨਾਲ ਹੀ, ਤੁਹਾਡੇ ਲਾਗੇ ਪਾਸੇ ਹੀ ਸੀਗਾ, ਅੱਜ ਉਹ 4 ਸਾਲਾਂ ਬਾਅਦ 3 ਗੁਣਾ ਕਿਵੇਂ ਕਰ ਗਿਆ? ਜਦ ਕਿ ਮਹਿੰਗਾਈ ਬਰਾਬਰ ਹੋਈ, ਖਪਤ ਵੀ ਬਰਾਬਰ ਵਧੀ ਹੋਊਗੀ, ਸਾਰਾ ਕੁਝ ਬਰਾਬਰ ਵਧਿਆ ਹੋਊਗਾ। ਤੇ ਜਾਂ ਫਿਰ ਤੁਸੀਂ ਇਸ ਗੱਲ ਨੂੰ ਕਨਫੈਸ ਕਰ ਲਓ ਕਿ ਤੁਸੀਂ ਦੁਨੀਆ ਦੇ ਸਭ ਤੋਂ ਘਟੀਆ ਰਾਜਨੀਤਿਕ ਬੰਦੇ ਹੋ ਜਿਹੜੇ ਕਿ ਇਸ ਮੁਕਾਬਲੇ 'ਚ ਖੜੇ ਨਹੀਂ ਸਕੇ। ਜੀ 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 ਬਿਲਕੁਲ, ਕਾਟੋ ਕਲੇਸ਼ ਦੇ ਵਿੱਚ ਜਿਹੜਾ ਇਹ ਫਸਾਇਆ ਆ। ਤੇ ਜਾਂਦੇ ਜਾਂਦੇ ਜਿਹੜੀ ਉਹਨਾਂ ਦੀ ਦੂਜੀ ਗੱਲ ਸੀਗੀ, ਸਿਰਸਾ ਭਾਜਪਾ ਵਾਲੇ ਪਾਸੇ ਮਿਲੀ ਭੁਗਤ ਵੀ ਭਾਜਪਾ ਦੇ ਪੈਰ ਜਮਾਉਣ ਵਾਲੀ ਗੱਲ। ਨਹੀਂ, ਉਹ ਤੇ ਸਰ ਮਿਲੀ ਭੁਗਤ ਨਾ ਵੀ ਹੋਵੇ ਕੋਈ ਗੱਲ ਨਹੀਂ, ਘਬਰਾਓ ਨਾ। ਤੇ ਮਿਲੀ ਭੁਗਤ ਵੋਟਾਂ ਤੋਂ ਬਾਅਦ ਹੋ ਜਾਏਗੀ। ਜੇ ਨਾ ਵੀ ਹੁਣ ਹੋਵੇ, ਫਰਜ਼ ਕਰੋ ਨਾ ਵੀ ਆ, ਕੁਛ ਨਹੀਂ ਆ, ਚਲੋ ਠੀਕ ਆ, ਦੀਨ ਇਮਾਨ ਦੇ ਨਾਲ ਦੱਸਦੇ ਪਏ ਜੋ ਸੱਚ ਆ ਮੰਨ ਲਓ, ਤੇ ਇਲੈਕਸ਼ਨ ਤੋਂ ਬਾਅਦ ਜੇ ਫਸ ਜਾਵੇ ਢਿੰਡਾ ਕਿ ਨਾ ਇੱਧਰ ਤੇ ਨਾ ਇੱਧਰ, ਤੇ ਉਦੋਂ ਫੇਰ ਇਕੱਠੇ ਹੋ ਜਾਣਗੇ ਸਾਰੇ, ਦੋ ਹੀ ਧਿਰਾਂ ਰਹਿ ਜਾਣਗੀਆਂ। ਤੁਸੀਂ ਦੇਖੀ ਜਾਓ, ਚਾਹੇ ਇਲੈਕਸ਼ਨ ਦੇ ਵਿੱਚ 10 ਧਿਰਾਂ ਕਿਉਂ ਨਾ ਆ ਜਾਣ, ਸਾਰਿਆਂ ਨੇ ਮਾਰੋ ਮਾਰੀ ਕਰਨੀ ਹੈ ਕਿ ਮੈਂ ਇੱਧਰ ਹੋ ਜਾਵਾਂ ਤੇ ਮੈਂ ਉੱਧਰ ਹੋ ਜਾਵਾਂ। ਦੋ ਧਿਰਾਂ ਦਾ ਮਤਲਬ ਕੀ ਹੈ? ਇੱਕ ਵਿਰੋਧੀ ਧਿਰ, ਇੱਕ ਸਰਕਾਰੀ ਧਿਰ, ਬਸ ਗੱਲ ਖਤਮ ਹੈ। ਜੀ ਜੀ, ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਫਿਰ ਕੱਲ ਨੂੰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ, ਤੇ ਇਸ ਤੋਂ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ, ਤੇ ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।